ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਪ੍ਰਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਆ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਧਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਰੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰਿਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਟੈਂਟਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 23 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਪੰਜਾਬ ਸਰਕਾਰ ਤੋਂ ਹੀ ਕਰ ਲਈਏ। ਮੁੱਖ ਮੰਤਰੀ ਦੇ OST ਦੀ ਛੁੱਟੀ ਹੋ ਗਈ ਹੈ ਤੇ ਮੰਤਰੀ ਮੰਡਲ ਦਾ ਵਿਸਥਾਰ ਵੀ ਕਰ ਦਿੱਤਾ ਹੈ। ਲੋਕ ਟਿਚਰਾਂ ਵੀ ਕਰ ਰਹੇ ਨੇ ਵੀ ਸ਼ਾਇਦ 92 ਦੇ 92 ਵਿਧਾਇਕ ਹੀ ਮੰਤਰੀ ਬਣਾ ਕੇ ਹਟਣਗੇ 5 ਸਾਲਾਂ ਦੇ ਵਿੱਚ ਆਪ ਵਾਲੇ। ਨਹੀਂ, ਗੱਲ ਤੁਹਾਡੀ ਸਹੀ ਹੈ ਜੀ, ਕੁਝ ਵੀ ਹੋ ਸਕਦਾ ਹੈ। ਉਹ ਕਹਿੰਦਾ ਨਾ, ਹਾਲੇ ਤੇ ਤੀਰ ਕਮਾਨ ਦੇ ਵਿੱਚ ਹੈ, ਕੁਝ ਵੀ ਹੋ ਸਕਦਾ ਜੀ। ਹਾਲੇ ਤੇ ਜੱਟ ਮੈਦਾਨ ਦੇ ਵਿੱਚ ਹੈ, ਕੁਝ ਵੀ ਹੋ ਸਕਦਾ। ਵੇਖੋ ਪ੍ਰਵੀਨ ਜੀ, ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਓਂਕਾਰ ਸਿੰਘ ਦੀ ਛੁੱਟੀ ਵਾਲੀ ਜੀ। ਦਰਅਸਲ ਕੀ ਹੈ ਕਿ ਓਂਕਾਰ ਸਿੰਘ ਬੜਾ ਵਫਾਦਾਰ ਸੀਗਾ ਭਗਵੰਤ ਮਾਨ ਦਾ। ਬੀਤੇ ਦਿਨ ਯੂਨੀਵਰਸਿਟੀ ਦੇ ਵਿੱਚ, ਯੂਨੀਵਰਸਿਟੀ ਚ VC ਤੇ ਹੈ ਨਹੀਂ ਜ਼ਿਆਦਾਤਰ, ਕੋਈ ਐਕਸਟੈਂਸ਼ਨ ਤੇ ਚੱਲ ਰਿਹਾ, ਕੋਈ ਬਗੈਰ ਚੱਲ ਰਿਹਾ, ਤਾਂ ਜ਼ਿੰਮੇਵਾਰੀ ਵੱਡੀ ਦਿੱਤੀ ਗਈ ਸੀ। ਕੁਝ ਸ਼ਿਕਾਇਤਾਂ ਯੂਨੀਵਰਸਿਟੀ ਦੇ ਵਿੱਚ ਹੋ ਗਈ ਸਨ, ਤਾਂ ਹੁਣ ਦੇਖੋ ਇਨਫੋਰਮ ਕਰ ਦਿੱਤਾ ਗਿਆ ਕਿ ਲਓ ਜੀ ਛੁੱਟੀ ਹੋ ਗਈ, ਅਸਤੀਫਾ ਦੇ ਦਿੱਤਾ। ਕਾਰਨ ਕੀ? ਕਾਰਨ ਕੁਛ ਵੀ ਨਹੀਂ। ਪਬਲਿਕ ਜਿਵੇਂ ਮੰਤਰੀਆਂ ਦਾ, ਕਿ ਮੰਤਰੀਆਂ ਦੀ ਰੀਸ਼ਫਲਿੰਗ, ਠੀਕ ਹੈ ਰੀਸ਼ਫਲਿੰਗ ਹੁੰਦੀ ਹੈ, ਪਰ ਸਾਨੂੰ ਵੀ ਤੇ ਦਿੱਤਾ ਹੈ ਨਾ ਕਿ ਜੋ ਬੀਬੀ ਅਨਮੋਲ ਗਗਨ ਮਾਨ ਆ, ਉਹਦੀ ਕੀ ਕਾਰਗੁਜ਼ਾਰੀ। ਇੱਕ ਸਿਰਫ ਪਰੌਂਠੇ ਦਾ ਰਿਕਾਰਡ ਬਣਾਇਆ ਸੈਰ ਸਪਾਟਾ ਮਹਿਕਮੇ ਨੇ। ਉਹ ਸੈਰ ਸਪਾਟਾ ਮਹਿਕਮਾ ਤੇ ਉੱਥੇ ਖਲੋਤਾ ਰਿਹਾ, ਬੀਬੀ ਸੈਰ ਸਪਾਟਾ ਕਰ ਗਈ। ਤਾਂ ਗੱਲ ਇਹ ਹੈ ਕਿ ਮਾਈਨਿੰਗ ਕਿਸੇ ਤੋਂ ਨਹੀਂ ਸੰਭੀ ਜੀ। ਹਰਜੋਤ ਬੈਂਸ ਤੋਂ ਲੈ ਕੇ ਮੀਤ ਹੇਅਰ ਤੱਕ ਸਾਰਿਆਂ ਕੋਲ ਉਹ ਮਹਿਕਮਾ ਰਿਹਾ, ਮੰਤਰਾਲਾ ਰਿਹਾ। ਜੌੜੇ ਮਾਜਰਾ ਕੋਲ ਵੀ ਗਿਆ। ਜਿਹੜਾ ਬੰਦਾ ਚਾਦਰ ਨਾ ਸੰਭਾਲ ਸਕਿਆ ਬੈੱਡ ਦੀ, ਉਹਦੇ ਤੇ ਇੰਨਾ ਹੱਲਾ ਹੋ ਗਿਆ ਕਿ ਰਾਜ ਬਹਾਦਰ ਵਰਗਾ ਡਾਕਟਰ ਰੁਖਸਤ ਹੋ ਗਿਆ। ਉਹਨੂੰ ਮਾਈਨਿੰਗ ਡਿਪਾਰਟਮੈਂਟ ਅੱਜ ਜੌੜੇ ਮਾਜਰਾ ਵੀ ਬਾਹਰ ਹੈ। ਆਪਾਂ ਨੂੰ ਵੀ ਦੀਦਾ ਨਾ ਕਿਉਂ ਰੀਸ਼ਫਲਿੰਗ। ਪਰ ਹੁਣ ਗੱਲ ਇਹ ਆ ਕਿ ਅਸੀਂ ਨੂੰ ਫਟਕਣ ਕਾਹਦੀ ਆ। ਹੁਣ ਇਹਨਾਂ ਨੂੰ ਫੇਲ ਵੀ ਨਹੀਂ ਕਹਿ ਸਕਦੇ। ਹੁਣ ਤੈਨੂੰ ਫੇਲ ਕਹਾ ਕੇ ਪਾਸ, ਫਿਰ ਵੀ ਤੇ ਮਰਦੇ ਨੇ ਨਾ ਜੀ। ਬਿਲਕੁਲ। ਪਰ ਇਹ ਤੇ ਸਾਫ਼ ਹੈ ਨਾ ਕਿ ਤਕਾਜ਼ਾ ਕੀ ਆ। ਜ਼ਿੰਪੇ ਦਾ ਰੌਲਾ ਪਿਆ, ਜ਼ਿੰਪੇ ਦਾ ਰੌਲਾ ਪਿਆ ਮੋਗੇ ਦੇ ਇੱਕ ਤਹਿਸੀਲਦਾਰ ਦੇ ਮਾਮਲੇ ਚ। ਹਾਂਜੀ, ਸਭ ਨੂੰ ਪਤਾ, ਜੱਗ ਜਾਰ ਨੇ ਇਹ ਗੱਲਾਂ। ਬਲਕਾਰ ਸਿੰਘ ਦੀ ਵੀਡੀਓ, ਹਾਂਜੀ, ਉਹ ਜਿਹੜਾ ਗਿਫਟ ਦੇ ਕੇ ਕਟਾਰੂ ਚੱਕ ਕਾਤੋਂ ਰੱਖਿਆ ਨਾ। ਕੀ ਇਸ ਤਰ੍ਹਾਂ ਦਾ ਇਖਲਾਕ, ਮੈਂ ਤੇ ਹੈਰਾਨ ਹਾਂ ਪੰਜਾਬੀਆਂ ਤੇ ਕਿ ਇਸ ਤਰ੍ਹਾਂ ਦਾ ਗੈਰ ਇਖਲਾਕੀ ਕਾਰਾ ਇਸ ਉਮਰ ਦੇ ਵਿੱਚ ਕਰਨ ਵਾਲਾ ਬੰਦਾ ਤੁਹਾਡਾ ਵਜ਼ੀਰ ਆ। ਇਹ ਜੇ ਟੋਲਰੈਂਟ ਇਹਨੂੰ ਵੀ ਕਰ ਸਕਦੇ ਆ ਨਾ, ਤੇ ਫਿਰ ਠੀਕ ਆ। ਇਖਲਾਕ ਦੀ ਗੱਲ ਕਰਨੀ ਫਿਰ ਸਾਨੂੰ ਚਾਹੀਦੀ ਨਹੀਂ ਹੈ। ਫਿਰ ਜੋ ਹੁੰਦਾ ਆਲੇ ਦੁਆਲੇ ਨਾ ਹੋਣ ਦਿਆ ਕਰੋ, ਫਿਰ ਵੱਖ-ਵੱਖ ਨਾ ਪੁਕਾਰਿਆ ਕਰੋ। ਠੀਕ ਹੈ ਨਾ। ਸੋ ਗੱਲ ਇਹ ਆ ਸਾਹਿਬ ਕਿ ਤਕਾਜ਼ਾ ਕਿਹੜਾ ਹੈ, ਪੈਮਾਨਾ ਕਿਹੜਾ ਹੈ ਜੀ। ਹੁਣ ਜਿਹੜੇ ਸ਼ਾਮਲ ਕੀਤੇ ਆ, ਹੁਣ ਤੁਸੀਂ ਹਾਲਤ ਦੇਖ ਲਓ। ਮੈਂ ਤੁਹਾਨੂੰ ਬਹੁਤ ਹਫ਼ਤਿਆਂ ਦਾ ਕਹਿ ਰਿਹਾ ਸੀਗਾ ਨਾ ਜੀ ਕਿ ਮਾਨ ਸਾਹਿਬ ਨਹੀਂ, ਇਹ ਮਹਿਮਾਨ ਸਾਹਿਬ ਨੇ। ਤਾਂ ਗੱਲ ਇਹ ਆ ਕਿ ਬੀਬੀ ਆਤਸ਼ੀ ਜਿੱਦਣ ਮੁੱਖ ਮੰਤਰੀ ਐਲਾਨੀ ਗਈ, ਹਾਂਜੀ, ਅਸਤੀਫਾ ਹੋਇਆ ਉਸ ਤੋਂ ਪਹਿਲਾਂ ਮਾਨ ਸਾਹਿਬ ਨੂੰ ਸਟੇਜ ਤੇ ਬੋਲਣ ਨਹੀਂ ਦਿੱਤਾ।
ਹਾਂਜੀ ਹਾਂਜੀ ਬਿਲਕੁਲ, ਇਹ ਤਾਂ ਸਾਰਿਆਂ ਨੂੰ ਪਤਾ। ਆਤਿਸ਼ੀ ਨੂੰ ਇੱਕ ਵਧਾਈ ਪੈਗਾਮ ਨਹੀਂ ਦਿੱਤਾ। ਹੂੰ ਤੇ ਕਮਾਲ ਦੀ ਗੱਲ ਇਹ ਆ ਕਿ ਅੱਧੇ ਪਚੱਧੇ ਮੌਜੂਦਾ ਮੰਤਰੀ ਤੇ ਅੱਧੇ ਪਚੱਧੇ ਨਹੀਂ, ਪੂਰੇ ਦੇ ਪੂਰੇ ਜਿਹੜੇ ਅੱਜ ਮੰਤਰੀ ਬਣੇ ਆ ਹੂੰ ਇਹ ਤੇ ਦਿੱਲੀ ਬੈਠੇ ਸਨ। ਹੂੰ ਧਮਾਨ ਬੈਠਾ ਸੀਗਾ ਸੰਗਰੂਰ, ਰਾਤ ਕੱਟਦਾ ਪਿਆ ਸੀ। ਹੂੰ ਤੇ ਉੱਥੋਂ ਰਾਤ ਕੱਟ ਕੇ ਪਤਾ ਨਹੀਂ ਚਿੱਤ ਨਹੀਂ ਲੱਗਿਆ, ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇ ਮਾਈਆ, ਇਹ ਬਠਿੰਡੇ ਆ ਕੇ ਝੀਲਾਂ ਵਾਲੇ ਹੋਟਲ 'ਚ। ਮੰਤਰੀ ਸਾਰੇ ਦਿੱਲੀ, ਮੰਤਰੀ ਦਿੱਲੀ ਨੇ। ਹੂੰ ਵੇਖੋ ਤਾਂ ਸਹੀ ਚੱਲ ਕੀ ਰਿਹਾ। ਅੱਜ ਚੌਂਕੇ ਪਿੰਡ ਦੇ ਵਿੱਚ ਜੋ ਇਹਨਾਂ ਨੇ ਉੱਥੇ ਦਿੱਤਾ ਹੈ, ਰਾਮਪੁਰਾ ਫੂਲ ਦੇ ਲੱਗੇ ਨਾ ਚੌਕੇ, ਹਾਂਜੀ ਹਾਂਜੀ ਤਾਂ ਉੱਥੇ ਇਹਨਾਂ ਨੇ ਜਿਹੜਾ ਭਾਸ਼ਣ ਦਿੱਤਾ ਉਹ ਬਿਲਕੁਲ ਇਹਨਾਂ ਦੀ ਬਾਡੀ ਲੈਂਗੁਏਜ ਸਾਥ ਹੀ ਨਹੀਂ ਦੇ ਰਹੀ ਇਹਨਾਂ ਦਾ, ਉਹ ਅੱਛਾ ਸਾਥ ਨਹੀਂ ਦੇ ਰਹੀ। ਰੀਸ਼ਫਲਿੰਗ ਦਾ ਉੱਥੇ ਜ਼ਿਕਰ ਹੀ ਨਹੀਂ ਕੀਤਾ ਇਹਨਾਂ ਨੇ। ਉਲਟਾ ਕਹਿ ਦਿੱਤਾ ਕਿ ਦਿੱਲੀ ਵਾਲਿਆਂ ਨੇ ਤਾਂ ਜੀ ਮੁਹੱਲਾ ਕਲੀਨਿਕਾਂ ਹਾਲੇ ਦੇਰ ਨਾਲ ਕਾਮਯਾਬ ਕੀਤੀਆਂ ਸੀ, ਅਸੀਂ ਤੇ ਪਹਿਲਾਂ ਕਰਤੀਆਂ ਸੀ। ਉਹ ਠੀਕ ਆ। ਇੱਕ ਵਾਰੀ ਵੀ ਕ੍ਰਾਂਤੀਵੀਰ ਕੇਜਰੀਵਾਲ ਦਾ ਨਾਮ ਨਹੀਂ ਲਿਆ ਅੱਜ, ਇੱਕ ਵਾਰੀ ਵੀ। ਤੇ ਹੋਇਆ ਕਿ ਦੁਪਹਿਰੇ ਤੁਸੀਂ ਦੇਖੋ ਕਿ ਅਰਵਿੰਦ ਕੇਜਰੀਵਾਲ ਇੱਥੇ ਆ ਗਏ ਬਠਿੰਡੇ, ਕੇਜਰੀਵਾਲ ਬਠਿੰਡੇ ਆਏ ਨੇ ਰੀਸ਼ਫਲਿੰਗ ਤੋਂ ਪਹਿਲਾਂ। ਤੇ ਕਮਾਲ ਦੀ ਗੱਲ ਹੈ ਕਿ ਭਗਵੰਤ ਮਾਨ ਜੀ ਦੇ ਆਫੀਸ਼ੀਅਲੀ ਫੇਸਬੁੱਕ ਪੇਜ ਤੋਂ ਫੋਟੋ ਨਹੀਂ ਪੈਂਦੀ। ਤਾਂ ਇਹ ਸੂਰਤ ਹਾਲ ਹੈ ਸਭ ਇਸ ਵੇਲੇ, ਤੁਸੀਂ ਸਮਝੋ। ਤੇ ਜੋ ਸਾਡੇ ਸੋਰਸਸ ਦੱਸ ਰਹੇ ਨੇ ਸੋਰਸਸ ਕਿ ਦਰਅਸਲ ਫੈਸਲਾ ਇੱਧਰ ਹੋ ਗਿਆ ਸੀ। ਬਿਸਤਰਾ ਗੋਲ ਰਹੇ, ਬਿਸਤਰਾ ਗੋਲ ਨਹੀਂ ਮਾਂ ਪਰਦੇਸੀ ਮਾਹੀ ਦਾ, ਬਿਸਤਰਾ ਗੋਲ ਲਗਭਗ ਹੋ ਗਿਆ ਸੀਗਾ। ਆ ਪਿਛਲੇ ਦਿਨੀ ਇੱਕ ਅਰਵਿੰਦ ਕੇਜਰੀਵਾਲ ਦਾ ਬੜਾ ਕਹਿ ਲਓ ਕਿ ਕਰੀਬੀ ਜੇਲ੍ਹ 'ਚ ਚਲਾ ਗਿਆ ਸੀ। ਠੀਕ ਹੈ। ਉਹ ਹੁਣ ਜੇਲ੍ਹ ਤੋਂ ਆ ਕੇ ਰਣਨੀਤੀ ਸਾਰੀ ਸੰਭਾਲ ਰਿਹਾ। ਦਰਅਸਲ ਦੱਸਦੇ ਆ ਕਿ ਸੁਝਾਅ ਉਧਰੋਂ ਹੀ ਆਇਆ ਕਿ ਹਾਲੇ 3 ਮਹੀਨੇ ਠਹਿਰ ਜਾਓ, ਕਿਤੇ ਕਹਾਣੀ ਖਰਾਬ ਨਾ ਹੋ ਜਾਵੇ। ਉਧਰੋਂ ਮੌਕੇ ਤੇ ਹਰਿਆਣੇ 'ਚ ਉਲਝੇ ਆ ਤੇ ਦੂਸਰੇ ਪਾਸੇ ਗਾਂ ਫਿਰ ਦਿੱਲੀ ਦਾ ਇਲੈਕਸ਼ਨ ਹੈ। 3-4 ਮਹੀਨੇ ਦਾ ਸਮਾਂ ਦੇ ਦਿਓ, ਸ਼ਾਇਦ ਗੱਲ ਸਹੀ ਹੋ ਜਾਏਗੀ, ਸ਼ਾਇਦ ਕਹਾਣੀ ਕੁਝ ਹੱਦ ਤੱਕ ਬੁਲਾਰੇ ਬਲੂਰੇ ਵੀ ਚਾਹੀਦੇ ਹੁੰਦੇ ਨਾ ਪਾਰਟੀਆਂ ਨੂੰ। ਹਾਂਜੀ, ਇਲੈਕਸ਼ਨਾਂ 'ਚ ਬੁਲਾਰੇ ਬਲੂਰੇ ਵੀ ਚਾਹੀਦੇ ਹੁੰਦੇ ਨਾ ਪਾਰਟੀਆਂ ਨੂੰ। ਮੈਂ ਕਿਹਾ ਨਹੀਂ, ਬੁਲਾਰੇ ਵੀ ਨਹੀਂ, ਪਰ ਇਹ ਆ ਕਿ ਖਿਲਾਰੇ ਨਾ ਪੈਣ। ਬੁਲਾਰੇ ਤੇ ਚਾਹੀਦੇ ਆ ਕਿ ਖਿਲਾਰਾ ਕੋਈ ਪੈ ਜਾਂਦਾ ਹੈ ਤਾਂ ਉਹਦਾ ਅਸਰ ਜਿਹੜਾ ਹਰਿਆਣੇ 'ਚ ਤੇ ਚਲੋ ਹੈ ਹੀ ਆ, ਜੋ ਹੈ ਦਿੱਲੀ 'ਚ ਬਹੁਤ ਬੁਰਾ ਪਏਗਾ ਨਾ। ਤਾਂ ਗੱਲ ਇਹ ਆ ਕਿ ਅੰਦਰ ਖਾਤੇ ਬਹੁਤ ਕੁਝ ਚੱਲ ਰਿਹਾ। ਕੁਝ ਐਕਟਿਵਿਜ਼ਮ ਕਰਨ ਵਾਲਿਆਂ ਨੂੰ ਵੀ ਸੁਨੇਹੇ ਮਿਲ ਰਹੇ ਨੇ ਦਿੱਲੀ ਟੀਮ ਬਣੀਓ ਕਿ ਤਿਆਰੀ ਕਰੋ ਜੀ, ਤੁਸੀਂ ਆਓ, ਤੁਹਾਨੂੰ ਆਹ ਦੇ ਦਿੰਨੇ, ਤੁਹਾਨੂੰ ਆਹ ਦੇ ਦਿੰਨੇ ਆ, ਤੁਸੀਂ ਖਿੱਚ ਕੇ ਰੱਖੋ ਕੰਮ। ਯਾਨੀ ਜਿਹੜੇ ਸਰਕਾਰ ਦੇ ਆਲੋਚਕ ਉਹਨਾਂ ਤੱਕ ਪਹੁੰਚ ਹੋ ਰਹੀ ਹੈ ਸਭ। ਇਹ ਕਮਾਲ ਦੀਆਂ ਗੱਲਾਂ। ਮੈਨੂੰ ਖੁਦ ਇੱਕ ਆਲੋਚਕ ਨੇ ਦੱਸਿਆ ਜੀ, ਜਿਹੜਾ ਕਿ ਡੀਪਲੀ ਰਿਸਰਚ ਕਰਦਾ ਹੈ, ਭਾਈਚਾਰਾ ਆਪਣਾ ਉਹਨਾਂ ਨਾਲ ਦੱਸ ਦਿੰਦੇ ਅਗਲੇ। ਤਾਂ ਮਤਲਬ ਕਿ ਆਹ ਹਾਲਤ ਹੈ ਇਸ ਵੇਲੇ ਮੌਜੂਦਾ ਸਮੇਂ 'ਚ। ਤਾਂ ਰੀਸ਼ਫਲਿੰਗ ਹੋ ਗਈ ਹੈ ਜੀ। ਆਪਾਂ ਸਾਰੀ ਇਨਸਾਈਟ ਤੁਹਾਨੂੰ ਦੱਸ ਦਿੱਤੀ ਆ ਕਿ ਕਹਾਣੀ ਕਿੱਥੇ ਜੇ ਖੜੀ ਆ। ਮਤਲਬ ਕਿ ਕਹਿ ਲਓ ਕਿ ਅੱਜ ਇਹਨਾਂ ਦੇ ਕਾਰਜਕਾਲ ਦੀ ਤਕਰੀਬਨ ਕਹਿ ਲਓ ਕਿ ਐਕਸਪਾਇਰੀ ਆ ਗਈ ਸੀ ਸਮਝੋ, ਪਰ ਫਿਰ ਥੋੜੀ ਜਿਹੀ ਐਕਸਟੈਂਸ਼ਨ ਜਿੱਦਾਂ ਨਾ ਕਹਿ ਲਓ ਕਿ ਮਿਲ ਗਈ ਆ। ਹੁਣ ਇਹਨਾਂ 3-4 ਮਹੀਨਿਆਂ 'ਚ ਕੀ ਹਾਲਾਤ ਬਦਲਦੇ ਆ, ਕੀ ਨਹੀਂ ਹੁੰਦਾ, ਮੈਨੂੰ ਪਤਾ ਨਹੀਂ, ਪਰ ਕਹਿ ਲਓ ਕਿ ਕੁਝ ਚੀਜ਼ਾਂ ਸਾਫ਼ ਤੌਰ ਤੇ ਦਿਖਾਈ ਦੇ ਰਹੀਆਂ। ਤਾਂ ਮੰਤਰੀਆਂ ਨੇ ਹਲਫ ਲੈ ਲਿਆ। ਪ੍ਰਵੀਨ ਜੀ, ਹੁਣ ਆਪਾਂ ਅਸਲ ਮੁੱਦੇ ਤੇ ਖਬਰ ਵੱਲ ਵੀ ਆਈਏ। ਹਰਦੀਪ ਸਿੰਘ ਮੁੰਡੀਆ, ਇਹਨਾਂ ਨੇ ਕਹਿ ਲਓ ਕਿ ਭਾਈ ਸੰਭਾਲ ਲਿਆ ਮੰਤਰੀ ਪਦ, ਮੰਤਰੀ ਦਾ ਅਹੁਦਾ। ਫਿਰ ਨਾਲ ਭਗਤ ਜੀ ਆ ਗਏ ਆ, ਤਰੁਣਪ੍ਰੀਤ ਸਿੰਘ ਸੌਂਦ ਆ ਗਏ ਆ, ਵਰਿੰਦਰ ਕੁਮਾਰ ਗੋਇਲ ਆ ਗਿਆ, ਯਾਨੀ ਇੱਕ ਬਣੀਆ ਚਿਹਰਾ ਵੀ ਆ ਗਿਆ। ਤੇ ਉਧਰੋਂ ਦਲਤਾਂ ਦੇ ਵਿੱਚ ਅੱਛੀ ਪਕੜ ਰੱਖਣ ਵਾਲੇ ਭਗਤ ਆ ਗਏ, 2 ਲੁਧਿਆਣਵੀ ਆ ਗਏ ਲਗਭਗ। ਖੰਨਾ ਵੈਸੇ ਫਤਿਹਗੜ੍ਹ ਸਾਹਿਬ 'ਚ ਵੀ ਪੈ ਜਾਂਦਾ। ਡਾਕਟਰ ਰਵਜੋਤ ਸਿੰਘ ਆ ਗਏ ਹੁਸ਼ਿਆਰਪੁਰ ਵਾਲੀ ਸਾਈਡ ਤੋਂ, ਮਤਲਬ ਕਿ ਉੱਥੇ ਵੀ ਤੇ ਜਿਮਨੀ ਚੋਣ ਲੜਨੀ ਹੈ ਨਾ। ਸੋ ਕੁੱਲ ਮਿਲਾ ਕੇ 5 ਜਿਹੜੇ ਮੈਂਬਰ ਅੱਜ 5 ਜਿਹੜੇ ਵਿਧਾਨ ਸਭਾ ਦੇ ਮੈਂਬਰ ਕਹਿ ਲਓ ਉਹ ਬਣ ਗਏ ਨੇ ਵਜ਼ਾਰਤ ਦੇ ਵਜ਼ੀਰ। ਤਾਂ ਇਹਨਾਂ ਨੂੰ ਪੋਰਟਫੋਲੀਓ ਵੀ ਅਲਾਟ ਕਰ ਦਿੱਤੇ, ਅੱਛੇ ਮੰਤਰਾਲੇ ਦੇ ਦਿੱਤੇ ਜੀ। ਤੇ ਮਿੰਟੂ ਜੀ, ਆਪਾਂ ਗੱਲ ਕਰੀਏ 158 ਪ੍ਰੋਫੈਸਰਾਂ ਲਾਇਬ੍ਰੇਰੀਅਨਾਂ ਦੀ, ਇਹਨਾਂ ਨੂੰ ਵੱਡੀ 1158 ਇਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਜੀ। ਹਾਂਜੀ, ਦੇਖੋ ਪ੍ਰਵੀਨ ਜੀ, ਇਹਨਾਂ ਦਾ ਬੜਾ ਲੰਬਾ ਸੰਘਰਸ਼ ਸੀਗਾ। 1158 ਵਾਲਾ ਜਿਹੜਾ ਮਾਮਲਾ ਸੀ ਨਾ, ਇਹ ਅਸਿਸਟੈਂਟ ਪ੍ਰੋਫੈਸਰ ਲਾਇਬ੍ਰੇਰੀਅਨ ਇਸ ਤਰ੍ਹਾਂ ਭਰਤੀ ਸੀਗੀ। 1158 ਦੀ ਯਾਨੀ ਭਰਤੀ ਸੀਗੀ ਨਾ। ਤਾਂ ਹੁੰਦਾ ਕੀ ਹੈ ਕਿ ਉਸ ਤੋਂ ਬਾਅਦ ਫਿਰ ਰੇੜਕਾ ਪੈ ਗਿਆ, ਮਾਮਲਾ ਹਾਈ ਕੋਰਟ ਚਲਾ ਗਿਆ। ਹਾਈ ਕੋਰਟ ਦੇ ਵਿੱਚ ਕਿਉਂਕਿ ਇਹ ਥੋੜਾ ਜਿਹਾ ਮਸਲਾ ਇਹ ਸੀਗਾ ਕਿ
ਸਰਕਾਰੀ ਗੈਰ ਸਰਕਾਰੀ ਕਾਲਜਾਂ ਦੇ ਵਿੱਚ ਉਹ ਜਿਹੜੀ ਦਿੰਦੇ ਆ ਕੁਛ ਨੰਬਰਾਂ ਦੀ ਰਿਆਇਤ ਤਜਰਬੇ ਦੇ, ਤਾਂ ਉਹਦੇ ਨੰਬਰਾਂ ਦਾ ਹੀ ਸ਼ਾਇਦ ਚੈਲੰਜ ਹੋਇਆ ਸੀਗਾ। ਸੋ ਲਿਹਾਜ਼ਾ ਇਹ ਮਾਮਲਾ ਹਾਈ ਕੋਰਟ ਗਿਆ ਤਾਂ ਪ੍ਰਵੀਨ ਜੀ ਹਾਈ ਕੋਰਟ ਨੇ ਇਸ ਭਰਤੀ ਨੂੰ ਰੋਕ ਦਿੱਤਾ ਸੀ, ਮਤਲਬ ਕਿ ਇਹਦਾ ਅਮਲ ਬੰਦ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਫਿਰ ਬੜਾ ਤਿੱਖਾ ਸੰਘਰਸ਼ ਉਦੋਂ ਦਾ ਹੀ ਚੱਲ ਰਿਹਾ ਹੈ, ਬੜਾ ਲੰਬਾ ਸਮਾਂ ਹੋ ਗਿਆ ਜੀ ਇਹਨਾਂ ਨੂੰ, ਕਿਉਂਕਿ ਹੋਇਆ ਕੀ ਸੀਗਾ ਕਿ ਬੜੇ ਸਾਲਾਂ ਬਾਅਦ ਇਹ ਭਰਤੀ ਆਈ ਸੀ, ਲਗਭਗ 2 ਦਹਾਕੇ। ਉਸ ਤੋਂ ਬਾਅਦ ਪ੍ਰਵੀਨ ਜੀ ਇਹ ਸੀਗਾ ਕਿ ਕੁਝ ਜਿਹੜੇ ਹੈਗੇ ਸੀਗੇ ਪ੍ਰੋਫੈਸਰ, ਉਹਨਾਂ ਨੇ ਆਪਦੀ ਜਿਹੜੀ ਬਣਦੀ ਸਰਦੀ ਦੂਜੀ ਕੋਈ ਨੌਕਰੀ ਸੀਗੀ ਉਹ ਵੀ ਛੱਡ ਦਿੱਤੀ ਸੀ। ਸਾਰਾ ਕੁਝ ਹੋ ਗਿਆ ਸੀ, ਕੁਝ ਨੂੰ ਸਟੇਸ਼ਨ ਵੀ ਅਲਾਟ ਹੋ ਗਏ ਸਨ, ਉਸਨੇ ਸਾਰਾ ਪ੍ਰੋਸੀਜਰ ਜਿਹੜਾ ਉਹ ਕੱਢ ਲਿਆ ਸੀਗਾ, ਜਸਟ ਬਸ ਮਤਲਬ ਕਿ ਸਟੇਸ਼ਨ ਦੀ ਹੀ ਅਲਾਟਮੈਂਟ ਬਾਕੀ ਸੀ, ਸਟੇਸ਼ਨ ਨਹੀਂ ਸੀ ਮਿਲ ਰਹੇ, ਤਾਂ ਉਹ ਉੱਥੇ ਰੁਕੇ ਰਹਿ ਗਏ, ਦਿਲ ਕੇ ਅਰਮਾਂ ਆਂਸੂਓਂ ਮੇਂ ਬਹਿ ਗਏ। ਤਾਂ ਹੁਣ ਹੁੰਦਾ ਕੀ ਆ ਕਿ ਫਿਰ ਇਸ ਤਿੱਖੇ ਸੰਘਰਸ਼ ਦੇ ਚੱਲਦਿਆਂ ਸਰਕਾਰ ਵੀ ਮਜਬੂਰ ਹੋਈ, ਸਰਕਾਰ ਨੇ ਕੇਸ ਲੜਿਆ, ਹਰਜੋਤ ਸਿੰਘ ਬੈਂਸ ਨੇ ਭਰੋਸਾ ਦਿੱਤਾ ਸੀਗਾ ਕਿ ਅਸੀਂ ਤੁਹਾਡਾ ਇਸ ਬੜੇ ਸੋਲਿਡ ਤਰੀਕੇ ਨਾਲ ਰੱਖਾਂਗੇ। ਤਾਂ ਅਖੀਰ ਉਹ ਜਿਹੜਾ ਸਿੰਗਲ ਬੈਂਚ ਦਾ ਫੈਸਲਾ ਸੀ ਉਸਨੂੰ ਡਬਲ ਬੈਂਚ ਦੇ ਸਾਹਮਣੇ ਚੁਣੌਤੀ ਦਿੱਤੀ ਗਈ। ਜਦੋਂ ਚੁਣੌਤੀ ਦਿੱਤੀ ਗਈ ਤਾਂ ਡਬਲ ਬੈਂਚ ਨੇ ਉਹ ਜਿਹੜੀ ਰੋਕ ਲਾਈ ਸੀਗੀ ਜਾਂ ਭਰਤੀ ਰੱਦ ਕੀਤੀ ਸੀ ਤਾਂ ਉਹਨੂੰ ਖਤਮ ਕਰ ਦਿੱਤਾ। ਇਹਦਾ ਮਤਲਬ ਹੈ ਕਿ ਇੱਕ ਤਰ੍ਹਾਂ ਨਾਲ ਅਪਰ ਕੋਰਟ ਹੋ ਗਈ, ਵੱਡਾ ਬੈਂਚ ਹੋ ਗਿਆ, ਤਾਂ ਉਹਨੇ ਰੋਕ ਹਟਾ ਦਿੱਤੀ ਆ। ਤੇ ਜੇ ਹੁਣ ਇਹ ਮਾਮਲਾ ਸੁਪਰੀਮ ਕੋਰਟ ਨਹੀਂ ਜਾਂਦਾ ਤਾਂ ਇਸਦਾ ਮਤਲਬ ਇਹ ਹੈ ਕਿ ਇਹ 1158 ਜਿਹੜੇ ਸਹਾਇਕ ਪ੍ਰੋਫੈਸਰ ਆ ਇਹ ਜੌਬ ਤੇ ਆ ਜਾਣਗੇ। ਜੀ ਜੀ। ਅੰਮ੍ਰਿਤਪਾਲ ਸਿੰਘ ਮਾਮਲੇ ਦੇ ਵਿੱਚ ਸਰਕਾਰ ਨੇ ਕੋਈ ਜਵਾਬ ਦਿੱਤਾ ਜੀ? ਹਾਂਜੀ ਪ੍ਰਵੀਨ ਜੀ, ਜਵਾਬ ਇਹਨਾਂ ਨੇ ਜਿਹੜਾ ਫਾਈਲ ਕੀਤਾ ਹੈ ਉਹ ਜਵਾਬ ਤੇ ਫਾਈਲ ਕਰ ਦਿੱਤਾ ਸੀਗਾ ਸ਼ਾਇਦ ਸ਼ੁੱਕਰ ਸ਼ਨੀਵਾਰ। ਤਾਂ ਹੁੰਦਾ ਕੀ ਹੈ ਕਿ ਉਸ ਤੋਂ ਬਾਅਦ ਹੁਣ ਜਿਹੜਾ ਹਲਫਨਾਮਾ, ਕਿਉਂਕਿ ਜਵਾਬ ਜਿਹੜੇ ਹੁੰਦੇ ਆ ਨਾ ਪ੍ਰਵੀਨ ਜੀ, ਏਦਾਂ ਨਹੀਂ ਹੁੰਦਾ ਜਿੱਦਾਂ ਆਪਾਂ ਮਤਲਬ ਕਿ WhatsApp ਤੇ ਇੱਕ ਦੂਜੇ ਦਾ ਜਵਾਬ ਦਿੰਦੇ ਹਾਂ। ਹਾਂਜੀ ਹਾਂਜੀ ਬਿਲਕੁਲ। ਜਿਹੜਾ ਕੋਰਟ ਤੇ ਜਾਏਗਾ ਨਾ ਤਾਂ ਉਹ ਹਲਫਨਾਮੇ ਦੇ ਰੂਪ ਚ ਜਾਂਦਾ। ਜਦੋਂ ਸਰਕਾਰ ਨੇ ਜਵਾਬ ਦੇਣਾ ਹੁੰਦਾ ਤਾਂ ਹਲਫਨਾਮਾ ਕਈ ਵਾਰ ਬਹੁਤ ਵੱਡਾ ਵੀ ਹੁੰਦਾ, ਕਈ ਪੰਨਿਆਂ ਦਾ ਹੁੰਦਾ, ਤਾਂ ਉਹਦੇ ਚੋਂ ਫਿਰ ਹੌਲੀ ਹੌਲੀ ਚੀਜ਼ਾਂ ਜਿਹੜੀਆਂ ਛਣ ਕੇ ਨਿਕਲਦੀਆਂ। ਤਾਂ ਐਤਵਾਰ ਨੂੰ ਮੀਡੀਆ ਰਿਪੋਰਟਾਂ ਜਿਹੜੀਆਂ ਕੁਛ ਆਈਆਂ ਐਸੀਆਂ ਕਿ ਪੰਜਾਬ ਸਰਕਾਰ ਦਾ ਜਵਾਬ ਜਿਹੜਾ ਕਲੀਅਰ ਹੋ ਗਿਆ। ਪੰਜਾਬ ਸਰਕਾਰ ਨੇ ਜਾ ਕੇ ਜਿਹੜਾ ਹਲਫਨਾਮਾ ਦਿੱਤਾ ਹੈ, ਸਭ ਉਹਦੇ ਚ ਇਹਨਾਂ ਨੇ ਕਿਹਾ ਹੈ ਕਿ ਦਰਅਸਲ ਇੱਕ ਵੀਡੀਓ ਨਾਲ ਨੱਥੀ ਕੀਤੀ ਗਈ ਆ, ਜਿਹੜੀ ਕਿ ਅਜਨਾਲਾ ਘਟਨਾਕ੍ਰਮ ਵੇਲੇ ਦੀ ਹੈ। ਉਹਦੇ ਚ ਪ੍ਰਵੀਨ ਜੀ ਇਹ ਦੱਸਿਆ ਗਿਆ ਜੀ ਕਿ ਦਰਅਸਲ ਅਮਰਤਪਾਲ ਸਿੰਘ ਨੇ ਉੱਥੇ ਕਥਿਤ ਤੌਰ ਤੇ ਇਹ ਗੱਲ ਕਹੀ ਸੀ, ਜੋ ਵੀਡੀਓ ਦੇ ਮੁਤਾਬਕ ਆ, ਕਿ ਅਸੀਂ ਚੇਤਾਵਨੀ ਦਿੱਤੀ ਆ ਭਗਵੰਤ ਮਾਨ ਨੂੰ ਕਿ ਤੂੰ ਬੇਅੰਤ ਸਿੰਘ ਦੇ ਰਾਹ ਤੇ ਨਾ ਚੱਲ। ਠੀਕ ਹੈ। ਤੇ ਭਗਵੰਤ ਸਿੰਘ ਟਲਿਆ ਨਹੀਂ ਹੈ। ਤਾਂ ਹੁਣ ਇਹਨਾਂ ਨੇ ਮਤਲਬ ਕਿ ਹੋ ਸਕਦਾ ਕਿ ਕਈ ਦਲਾਵਰ ਸਿੰਘ ਜਿਹੜੇ ਪੈਦਾ ਕਰਦੇ ਨੇ। ਤਾਂ ਇਸ ਵੀਡੀਓ ਦੀ ਜੋ ਕਲਿੱਪ ਹੈ ਉਹਨੂੰ ਨਾਲ ਨੱਥੀ ਕੀਤਾ ਗਿਆ ਕਿ ਦਰਅਸਲ ਭਗਵੰਤ ਮਾਨ ਦੀ ਲਾਈਫ ਨੂੰ ਥ੍ਰੈਟ ਹੈ। ਜੇ ਅਮਰਤਪਾਲ ਸਿੰਘ ਜਾਂ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਂਦਾ ਹੈ ਤਾਂ ਇਹ ਸੀਐਮ ਦੀ ਕਹਿ ਲੋ ਕਿ ਜਾਨ ਨੂੰ ਖਤਰਾ ਹੈ। ਗੱਲ ਇਹ ਹੈ ਕਿ ਇਹਨਾਂ ਨੇ ਨਾਲ ਇਹ ਵੀ ਕਿਹਾ ਕਿ ਕਿਸੇ ਸਮੇਂ ਦੇ ਯਾਨੀ ਤਤਕਾਲੀ ਚੀਫ ਮਿਨਿਸਟਰ ਦੇ ਕਾਤਲ ਦਾ ਗੁਣਗਾਨ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ। ਇਸ ਤੋਂ ਇਲਾਵਾ ਨਾਲ ਇਹਨਾਂ ਨੇ ਇਹ ਵੀ ਇੱਕ ਗਰਾਊਂਡ ਦਿੱਤਾ ਹੈ ਕਿ ਜੇਕਰ ਇਹਨਾਂ ਨੂੰ ਰਿਹਾ ਕੀਤਾ ਜਾਂਦਾ ਤਾਂ ਜਿਹੜੀ ਇਹਨਾਂ ਦੀ ਵਿਰੋਧੀ ਵਿਚਾਰਧਾਰਾ, ਮਤਲਬ ਕਿ ਜੋ ਇਹਨਾਂ ਦੇ ਨਾਲ ਅਸਹਿਮਤੀ ਰੱਖਦੇ ਨੇ ਉਹ ਜਿਹੜੇ ਅਸਹਿਮਤ ਧਿਰ ਵਾਲੇ ਆ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ। ਸੋ ਇਸ ਕਰਕੇ ਪ੍ਰਵੀਨ ਜੀ ਇਹਨਾਂ ਨੇ ਜਿਹੜੇ ਗਰਾਊਂਡ ਦਿੱਤੇ ਆ, ਵੈਸੇ ਆਪਾਂ ਪਹਿਲਾਂ ਹੀ ਗੱਲਾਂ ਕਰਦੇ ਹੁੰਦੇ ਆ ਜਾਂ ਸੋਚਦੇ ਹੀ ਸੀਗੇ ਕਿ ਸਰਕਾਰ ਨੇ ਰਿਆਇਤ ਜਿਹੜੀ ਆ ਨਹੀਂ ਦੇਣੀ। ਜ਼ਿਆਦਾ ਤੌਰ ਤੇ ਸਪਸ਼ਟ ਹੈ ਕਿ ਇਹਨਾਂ ਨੇ ਕਹਿਣਾ ਕਿ MSA ਦੀ ਜਿਹੜੀ ਇਹ ਵਜ੍ਹਾ ਹੈ ਉਹ ਸਾਡੀ ਜਾਇਜ਼ ਆ। ਤਾਂ ਹੁਣ ਕੀ ਹੈ ਕਿ ਜਦੋਂ ਇਹਨਾਂ ਨੇ ਦੱਸ ਦਿੱਤਾ, ਫਿਰ ਕੇਂਦਰ ਨੇ ਦੱਸ ਦਿੱਤਾ, ਤਾਂ ਉਧਰੋਂ ਫਿਰ ਡਿਫੈਂਸ ਆਪਣੇ ਆਰਗੂਮੈਂਟਸ ਦੇਵੇਗਾ। ਤੇ ਯਾਨੀ ਇਸ ਵੀਡੀਓ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਨੇ ਬਣਾਇਆ ਆਧਾਰ। ਆ ਵੀਡੀਓ ਕੋਈ ਬਹੁਤ ਵੱਡਾ ਆਧਾਰ ਨਹੀਂ ਹੁੰਦਾ ਇਹਨਾਂ ਕੇਸਾਂ ਦੇ ਵਿੱਚ। ਦੂਜੀ ਚੀਜ਼ ਇਹ ਆ ਕਿ ਉਹ ਤਾਂ ਹਲਫਨਾਮਾ ਵੀ ਦੂਜੀ ਧਿਰ ਤੋਂ ਲੈ ਸਕਦੇ ਆ ਕਿ ਭਾਈ ਤੁਸੀਂ ਕਹਾਂ ਪੀਸਫੁਲੀ ਰਹੋਗੇ। ਤਾਂ ਇਹ ਕੋਰਟਾਂ ਦਾ ਹੁੰਦਾ, ਜੇ ਕੋਰਟਾਂ ਨੇ ਕਰਨਾ ਹੋਵੇ ਨਾ, ਕੋਈ ਵੱਡੀ ਗੱਲ ਨਹੀਂ ਹੈ। ਬੰਦੇ 3-3 ਕਤਲਾਂ ਚੋਂ ਵੀ ਤੇ ਜ਼ਮਾਨਤ ਤੇ ਛੱਡੇ ਜਾਂਦੇ ਆ ਨਾ। ਤੇ ਜ਼ਮਾਨਤ ਕੀ ਹੁੰਦੀ? ਬੇਲ ਬਾਉਂਡ ਹੀ ਹੁੰਦਾ ਨਾ, ਇੱਕ ਬਾਉਂਡ ਹੁੰਦਾ। ਤਾਂ ਉਹ ਬਾਹਰ ਆ ਜਾਂਦੇ ਨੇ ਕਿ ਜਾਓ ਭਾਈ
ਤੁਸੀਂ ਆਪਦਾ ਰਹੋ, ਪਰ ਆ ਸ਼ਰਤਾਂ ਤੁਹਾਡੇ ਤੇ। ਤਾਂ ਐਸਾ ਇਹ ਆ ਕਿ ਮੰਨਣਾ ਨਹੀਂ ਚਾਹੀਦਾ ਕਿ ਲਓ ਜੀ ਸਾਰਾ ਕੁਝ ਖਤਮ ਹੋ ਗਿਆ ਇੱਕੋ ਵੇਲੇ ਇੱਕੋ ਝਟਕੇ 'ਚ। ਹਾਲੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਆਰਗੂਮੈਂਟਸ ਹੋਣਗੇ, ਤਾਂ ਉਸ ਤੋਂ ਬਾਅਦ ਫਿਰ ਜਿਹੜੀ ਕੋਰਟ ਆ ਉਹ ਕਿਸੇ ਅੰਤਮ ਨਿਰਣੇ ਤੇ ਪਹੁੰਚੇਗੀ। ਵੈਸੇ ਜੇ ਨਹੀਂ ਵੀ ਤਾਂ ਮੈਨੂੰ ਅਮਰਤਪਾਲ ਸਿੰਘ ਦੀ ਰਿਹਾਈ ਦਾ ਚਾਂਸ ਲੱਗਦਾ ਹੈ, ਦੂਸਰਿਆਂ ਦਾ ਤਾਂ ਨਹੀਂ। ਅਮਰਤਪਾਲ ਸਿੰਘ ਦੀ ਰਿਹਾਈ ਦਾ ਚਾਂਸ ਲੱਗਦਾ ਪ੍ਰਵੀਨ ਜੀ। ਉਹ ਐ ਆ ਕਿ ਜ਼ਿਮਨੀ ਚੋਣਾਂ ਇਹਨਾਂ ਨੇ ਲੜਨੀਆਂ, ਐਸੀ ਤੈਸੀ ਇਲੈਕਸ਼ਨ ਲੜਨਾ ਹੈ। ਤਾਂ ਇੱਥੇ ਮੈਂ ਤੁਹਾਨੂੰ ਕਈ ਮਿਸਾਲਾਂ ਸ਼ਾਇਦ ਪਹਿਲਾਂ ਵੀ ਦਿੱਤੀਆਂ ਹੋਣ, ਤੇ ਜੇ ਦੁਹਰਾਇਆ ਤਾਂ ਗੁਸਤਾਖੀ ਮਾਫ, ਕਿ ਰੌਕੀ ਫਾਜ਼ਿਲਕਾ, ਅਰਵਿੰਦ ਕੇਜਰੀਵਾਲ ਤੇ ਜਿਹੜਾ ਇੰਜੀਨੀਅਰ ਰਾਸ਼ਿਦ ਆ, ਇਹਨਾਂ ਸਾਰਿਆਂ ਨੂੰ ਸਮੇਂ ਸਿਰ ਇਲੈਕਸ਼ਨ ਲੜਨ ਵਾਸਤੇ ਇੱਕ ਲੋ ਕਿ ਇੰਟਰਮ ਪੈਰੋਲ ਜਿਹੜੀ ਆ ਦਿੱਤੀ ਜਾਂਦੀ ਰਹੀ ਹੈ, ਤਾਂ ਉਹਦੀ ਸੰਭਾਵਨਾ ਵੀ ਜਿਹੜੀ ਆ ਬਰਕਰਾਰ। ਜੀ ਬਿਲਕੁਲ। ਤੇ ਮੁੱਖ ਮੰਤਰੀ ਮਾਨ ਸਾਹਿਬ ਦੀ ਗੱਲ ਆਪਾਂ ਸ਼ੁਰੂ ਦੇ ਵਿੱਚ ਵੀ ਕਰਕੇ ਹਟੇ ਸੀ, ਤੇ ਹੁਣ ਇੱਕ ਵਾਰ ਫੇਰ ਕਰ ਲਈਏ। BMW ਦੇ ਮਾਮਲੇ ਦੇ ਵਿੱਚ ਫੇਰ ਫਸ ਗਏ ਮਾਨ ਕੇ। ਦੇਖੋ ਹੁਣ ਕੀ ਕਰੀਏ, ਗੱਲ ਇਹ ਆ ਕਿ ਖਬਰਾਂ ਆਉਂਦੀਆਂ ਬੜੀਆਂ ਕਸੂਤੀਆਂ ਜੀਆਂ। ਲੋਕ ਨਾ BMW ਦੇ ਮਾਮਲੇ 'ਚ ਕਹਿੰਦੇ ਆ ਕਿ BMW ਦਾ ਮਤਲਬ ਜਿਹੜਾ ਹੈ ਉਹ ਹੈਗਾ ਭਗਵੰਤ ਮਾਨ ਰੌਂਗ ਨਿਕਲਿਆ, ਯਾਨੀ BMW। ਅੱਛਾ, ਠੀਕ। ਤਾਂ ਹੁਣ ਅਸਲ ਦੇ ਵਿੱਚ ਕੀ ਆ ਕਿ ਰੌਲਾ ਪਾ ਦਿੱਤਾ ਜਦੋਂ ਤੁਹਾਨੂੰ ਪਤਾ ਹੀ ਹੈ ਮੁੱਖ ਮੰਤਰੀ ਦੀ ਇੱਕ ਖਬਰ ਚੱਲ ਪਈ ਜਿਹਦੇ ਤੇ ਅੱਜ ਪ੍ਰਤੀਕਰਨ ਵੀ ਦਿੱਤਾ ਇਹਨਾਂ ਨੇ ਕਿ ਜੇ ਮੈਂ ਬੂਟ ਦੇ ਫੀਤੇ ਬੰਨਦਾ ਤੇ ਵਿਰੋਧੀ ਗੱਲ ਚੱਕ ਲੈਂਦੇ ਆ ਕਿ ਡਿੱਗ ਪਿਆ। ਤਾਂ ਬਾਈ ਗੱਲ ਇਹ ਆ ਕਿ ਜੇ ਤੁਸੀਂ ਨਹੀਂ ਡਿੱਗੇ ਤਾਂ 3 ਦਿਨ ਰਹੇ ਕਿੱਥੇ, ਇਹ ਵੀ ਤੇ ਸਾਫ਼ ਕਰੋ ਨਾ, ਸਪਸ਼ਟ ਕਰੋ। ਤਾਂ ਪ੍ਰਵੀਨ ਜੀ ਉਹਨਾਂ ਨੇ ਫਿਰ ਜਦੋਂ ਆਪਾਂ ਗੱਲ ਵੀ ਕੀਤੀ ਸੀਗੀ ਤੇ ਜਦੋਂ ਇਹਨਾਂ ਨੇ ਹਾਜ਼ਰੀ ਲਗਾਈ ਤਾਂ ਇਹ ਦਾਅਵਾ ਕੀਤਾ ਗਿਆ ਕਿ BMW ਇੱਥੇ ਕਲਪੁਰ ਦੇ ਬਣਾਉਣ ਵਾਸਤੇ ਆ। ਉਸ ਤੋਂ ਬਾਅਦ ਕੀ ਆ ਕਿ ਅਜੀਤ ਨੇ ਪਹਿਲੇ ਪੰਨੇ ਤੇ ਖਬਰ ਲਾਈ ਆ ਬਈ ਉਹ ਕਹਿੰਦੇ ਕਿ ਇੱਥੇ ਤਾਂ ਕੋਈ ਨਵਾਂ ਪਲਾਂਟ ਆ ਹੀ ਨਹੀਂ ਰਿਹਾ, ਬਲਕਿ ਇੱਕ ਇੱਥੇ ਫਰਮ ਕੰਮ ਕਰਦੀ ਹੈ ਮਾਡਰਨ। ਅੱਛਾ। ਉਹ ਜਰਮਨੀ ਦੀ ਇਸ ਕੰਪਨੀ ਤੋਂ ਆਰਡਰ ਮਿਲਿਆ 150 ਕਰੋੜ ਦਾ। ਯਾਨੀ ਹੁਣ ਮੰਨ ਲਓ ਕਿ ਬਈ ਕੋਈ ਬੰਦਾ ਯੂਪੀ ਚੋਂ ਆਇਆ ਤੇ ਇੱਥੇ ਆਪਣੀ ਵਰਕਸ਼ਾਪ ਤੇ ਆ ਕੇ ਪਿੰਡ ਵਾਲੀ ਤੇ ਕਹਿ ਦੇ ਕਿ ਹਲ ਬਣਾ ਕੇ ਲਿਜਾਣੇ ਨੇ। ਠੀਕ ਹੈ ਨਾ ਸਰ। ਕਈ ਥਾਂ ਸਾਡੇ ਇੱਥੇ ਕਬੂਲ ਸ਼ਾਹ ਖੁੱਬਣ ਦੀ ਕਈ ਬੜੀ ਮਸ਼ਹੂਰ ਹੈ। ਉਹ ਆ ਜਾਣ ਇੱਥੇ ਵੀ ਆਰਡਰ ਦੇਣ ਤੇ ਸਰ ਤੁਸੀਂ ਏਦਾਂ ਕਰੋ 1000 ਕਈ ਬਣਾ ਦਿਓ, ਤੇ ਸਾਡੇ ਮਾਨ ਸਾਹਿਬ ਹੋਰੀ ਉੱਥੇ ਪੋਸਟ ਚ ਇੱਕ ਦਿਨ ਕਿ ਲਓ ਜੀ ਯੂਪੀ ਵਾਲਿਆਂ ਨੇ ਤਾਂ ਇਨਵੈਸਟਮੈਂਟ ਕਰ ਦਿੱਤੀ ਇੱਥੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਆਪੋ ਆਪਣੀ ਵਿਆਖਿਆ ਸਾਹਿਬ ਕਿ ਉਹ ਜਿਹੜੀ ਫਰਮ ਆ ਉਹ ਕਹਿੰਦੇ ਕਿ ਸਾਨੂੰ ਉਹਨਾਂ ਨੇ ਇੱਕ ਆਰਡਰ ਦਿੱਤਾ ਸੀ। ਤਾਂ ਭਾਈ ਹੋਰ ਤੇ ਕੋਈ ਗੱਲਬਾਤ ਜਿਹੜੀ ਆ ਆਪਾਂ ਸੁਣੀ ਨਹੀਂ ਹੈ। ਤਾਂ ਇਹ ਪੰਜਾਬ ਦੇ ਕਾਰੋਬਾਰੀ ਆ ਜਿਨ੍ਹਾਂ ਨੂੰ ਆਰਡਰ ਮਿਲਿਆ BMW। ਮਤਲਬ ਕਿ ਹੋ ਸਕਦਾ ਹੈ ਕਿ ਗੱਲ ਬਈ ਠੀਕ ਆ ਕਲਪੁਰਜੇ ਬਣਾਉਣੇ ਹੋਣ ਜਾਂ ਉਹਨਾਂ ਨੇ ਕੋਈ ਵੀ, ਪਰ ਇੱਥੇ BMW ਸਿੱਧੇ ਤੌਰ ਤੇ ਕੋਈ ਵੀ ਪਲਾਂਟ ਪੰਜਾਬ 'ਚ ਫਿਲਹਾਲ ਨਹੀਂ ਲੱਗਾ ਜੀ। ਬਿਲਕੁਲ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਕੋਈ ਯੂਨੀਵਰਸਿਟੀ ਦੇ ਕੁੜੀਆਂ ਦੇ ਹੋਸਟਲ ਦੇ ਵਿੱਚ ਕਿਸੇ ਮਾਮਲੇ ਨੂੰ ਲੈ ਕੇ ਭੜਥੂ ਪਿਆ ਜੀ। ਇਹਨਾਂ ਲਾਅ ਯੂਨੀਵਰਸਿਟੀ ਦੀਆਂ ਜਿਹੜੀਆਂ ਸਟੂਡੈਂਟਸ ਨੇ ਉਹ ਧਰਨੇ ਤੇ ਵੀ ਬੈਠੀਆਂ ਨੇ। ਉਹਦਾ ਕਾਰਨ ਇਹ ਆ ਕਿ ਉਹਨਾਂ ਦਾ ਦੋਸ਼ ਹੈ ਕਥਿਤ ਤੌਰ ਤੇ ਕਿ ਜਿਹੜਾ ਵਾਈਸ ਚਾਂਸਲਰ ਆ ਜਦੋਂ ਕੁੜੀਆਂ ਕਮਰੇ ਵਿੱਚ ਬੈਠੀਆਂ ਹੋਈਆਂ ਸਨ ਜੀ ਤਾਂ ਇਹ ਸਿੱਧਾ ਹੀ ਉਹਨਾਂ ਦੇ ਕਮਰਿਆਂ ਦੇ ਵਿੱਚ ਦਾਖਲ ਹੋਇਆ ਤੇ ਫਿਰ ਕੁਝ ਵੀ ਨਹੀਂ ਮਿਲਿਆ, ਤਲਾਸ਼ੀ ਵੀ ਲਈ ਆ ਤੇ ਉਸ ਤੋਂ ਬਾਅਦ ਇਹ ਕਹਿੰਦਾ ਆ ਕਿ ਤੁਸੀਂ ਨਿਕਰਾਂ ਕਾਹਤੋਂ ਪਾਈ ਬੈਠੀਆਂ ਜੀ। ਉਸ ਤੋਂ ਬਾਅਦ ਕੁੜੀਆਂ ਰੋਹ ਦੇ ਵਿੱਚ ਆਈਆਂ ਤੇ ਉਹਨਾਂ ਨੇ ਮਤਲਬ ਕਿ ਪ੍ਰੋਟੈਸਟ ਕੀਤਾ। ਦੇਖੋ ਇਹ ਇੱਕ ਸਮੱਸਿਆ ਬਣਦੀ ਜਾ ਰਹੀ ਯੂਨੀਵਰਸਿਟੀਆਂ 'ਚ। ਠੀਕ ਆ, ਯੂਨੀਵਰਸਿਟੀਆਂ 'ਚ ਕਾਲਜਾਂ 'ਚ ਹੜਤਾਲਾਂ ਹੁੰਦੀਆਂ ਨੇ, ਸਟ੍ਰਾਈਕਾਂ ਹੁੰਦੀਆਂ ਨੇ, ਪਰ ਇਹ ਜ਼ਿਆਦਾ ਹੀ ਵੱਧਦਾ ਕਿਤੇ ਨਾ ਕਿਤੇ ਮਿਸਮੈਨੇਜਮੈਂਟ ਵੀ ਹੈ, ਕਿਤੇ ਨਾ ਕਿਤੇ ਤਕਰਾਰ ਵੀ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਜਿਹੜਾ ਉਹ ਬਹੁਤ ਜ਼ਿਆਦਾ ਕਵਰੇਜ ਹਾਸਲ ਕਰ ਲੈਂਦਾ ਹੈ ਮਾਮਲੇ 'ਚ। ਤਾਂ ਗੱਲ ਇਹ ਹੈ ਕਿ ਜੇ ਆਪਾਂ ਦੇਖੀਏ ਪ੍ਰਵੀਨ ਜੀ ਮਾਮਲਾ ਹੈ ਪੜ੍ਹਾਈ ਨਾਲ ਜੀ ਤਾਂ ਮੈਨੇਜਮੈਂਟ ਨੂੰ ਵੇਖਣਾ ਪਵੇਗਾ ਕਿਉਂਕਿ ਜ਼ਿੰਮੇਵਾਰੀ ਉਹਨਾਂ ਦੀ ਹੈ। ਹੁਣ ਆਪਣੇ ਕਮਰੇ 'ਚ ਕੁੜੀ ਨੇ ਕੀ ਪਾਇਆ ਤੁਸੀਂ ਥੋੜੀ ਤੈਅ ਕਰਨਾ। ਬਿਲਕੁਲ ਸਹੀ।
ਤੁਹਾਨੂੰ ਕੀ ਜ਼ਰੂਰਤ ਹੈ? ਪਹਿਲੀ ਗੱਲ, ਜੇ ਕੋਈ ਹੈ ਤਾਂ ਹੋਸਟਲ ਦੀ ਵਾਰਡਨ ਹੁੰਦੀ ਹੈ, ਲੇਡੀ ਵਾਰਡਨ ਹੁੰਦੀ, ਉਹਨੂੰ ਭੇਜਿਆ ਜਾ ਸਕਦਾ ਜੇ ਕੋਈ ਗੱਲਬਾਤ ਹੋਵੇ। ਜੇ ਤੁਹਾਨੂੰ ਲੱਗਦਾ ਕਿ ਕੁੜੀਆਂ ਕੁਝ ਗਲਤ ਕਰ ਰਹੀਆਂ ਤਾਂ ਉੱਥੇ ਵਾਰਡਨ ਮੌਜੂਦ ਹੁੰਦੀ ਹੈ ਨਾ। ਸੋ ਇਹ ਚੀਜ਼ਾਂ ਹੈਗੀਆਂ ਨੇ, ਤਾਂ ਇਹ ਹੋਣੀਆਂ ਨਹੀਂ ਚਾਹੀਦੀਆਂ ਕਿ ਭਾਈ ਜਿਹੜੀਆਂ ਆਪਣੀਆਂ ਯੂਨੀਵਰਸਿਟੀਆਂ ਨੇ, ਅਦਾਰੇ ਨੇ, ਉਹ ਸਟੂਡੈਂਟਾਂ ਨੂੰ ਖੱਜਲ ਕਰਨ ਵਾਸਤੇ ਨਹੀਂ, ਸਟੂਡੈਂਟਾਂ ਨੂੰ ਮਾਹਰ ਕਰਨ ਵਾਸਤੇ। ਤਾਂ ਇਹ ਕੁੜੀਆਂ ਤਪਦੀ ਧਰਤੀ ਤੇ ਮਗਦੀ ਧੁੱਪ ਚ ਬੈਠੀਆਂ ਨੇ, ਤਾਂ ਕੁਛ ਨਾ ਕੁਛ ਕਾਰਨ ਤੇ ਰਹੇ ਹੋਣੇ। ਤੇ ਅੱਗੇ ਵੀ ਤੁਹਾਨੂੰ ਪਤਾ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਮਾਮਲਾ ਆਪਾਂ ਦੇਖਿਆ। ਪਿਛਲੇ ਦਿਨੀ ਇੱਕ ਹੋਰ ਮਾਮਲਾ ਆ ਗਿਆ ਸੀਗਾ, ਜਿਹਦੇ ਵਿੱਚ ਚੰਡੀਗੜ੍ਹੋਂ ਇੱਕ ਕਾਲਜ ਦੇ ਪ੍ਰੋਫੈਸਰ ਨੇ ਕੁਝ ਕਹਿ ਲਓ ਕਿ ਸੈਕਸ਼ੂਅਲ ਫੇਵਰ ਮੰਗਿਆ ਲੜਕੀਆਂ ਤੋਂ, ਕੁਝ ਉਹਨਾਂ ਦਾ ਕੰਮ ਕਰਨ ਦੀ ਇਵਜ਼ ਦੇ ਵਿੱਚ। ਇਹ ਚੀਜ਼ਾਂ ਵੱਧ ਰਹੀਆਂ ਨੇ। ਮੈਂ ਸਮਝਦਾ ਕਿ ਪੜ੍ਹਾਈ ਦੇ ਲਿਹਾਜ਼ ਨਾਲ ਸਿਸਟਮੈਟਿਕਲੀ ਦੇਖੀਏ ਤੇ ਠੀਕ ਨਹੀਂ ਹੈ, ਮਾਹੌਲ ਠੀਕ ਨਹੀਂ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਤਸ਼ੀ ਨੇ ਕਹਿੰਦੇ ਆਪਦੇ ਨਾਲ ਦੀ ਕੁਰਸੀ ਖਾਲੀ ਛੱਡਤੀ ਜੀ। ਹਾਂਜੀ, ਉਹਨਾਂ ਨੇ ਇੱਕ ਕੁਰਸੀ ਜਿਹੜੀ ਆ ਮੁੱਖ ਮੰਤਰੀ ਦੇ ਦਫ਼ਤਰ ਗ੍ਰਹਿਣ ਕਰ ਲਈ ਆ। ਇੱਕ ਜਿਹਦੇ ਤੇ ਕੇਜਰੀਵਾਲ ਸਾਹਿਬ ਬੈਠਦੇ ਹੁੰਦੇ ਸੀ, ਉਹ ਖਾਲੀ ਛੱਡ ਦਿੱਤੀ ਆ। ਹੁਣ ਵੇਖੋ, ਤੁਹਾਨੂੰ ਯਾਦ ਹੋਣਾ ਮਾਨਵਿੰਦਰ ਸਿੰਘ ਮਾਲੀ ਤੇ ਇੱਕ ਕੇਸ ਦਰਜ ਹੋਇਆ ਸੀਗਾ ਕਿ ਇਹਨੇ ਅਪਮਾਨ ਕੀਤਾ ਜੀ, ਧਾਰਮਿਕ ਭਾਵਨਾਵਾਂ ਜਿਹੜੀਆਂ ਭੜਕਾਈਆਂ। ਜਦ ਕਿ ਮਾਲੀ ਨੇ ਕਿਹਾ ਸੀਗਾ ਕਿ ਮੈਂ ਤੇ ਉਲਟਾ ਸਗੋਂ ਕਿਹਾ ਕਿ ਸਿਆਸਤਦਾਨ ਜਿਹੜੇ ਆ ਉਹ ਬਈ ਦੇਵੀ ਦੇਵਤਿਆਂ ਨਾਲ ਤੁਲਨਾ ਨਾ ਕਰ। ਅੱਜ ਜਦੋਂ ਇਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਜੀ, ਇਹ ਕੁਰਸੀ 3-4 ਮਹੀਨਿਆਂ ਬਾਅਦ ਕੇਜਰੀਵਾਲ ਸੰਭਾਲਣਗੇ, ਮਤਲਬ ਕਿ ਹੁਣ ਆਤਸ਼ੀ ਨੇ ਕੀ ਕਿਹਾ ਕਿ ਜਿਵੇਂ ਰਾਮ ਨੇ ਬਨਵਾਸ ਜਾਣ ਤੋਂ ਬਾਅਦ ਤਾਂ ਬਈ ਠੀਕ ਹੈ, ਮੁੜ ਕੇ ਤਾਂ ਉਹਨੇ ਇਸ ਤਰ੍ਹਾਂ ਭਰਤ ਨੇ ਖੜਾਵਾਂ ਰੱਖ ਕੇ ਅਯੁੱਧਿਆ ਦਾ ਸਿੰਘਾਸਨ ਸੰਭਾਲਿਆ ਸੀ, ਮੈਂ ਉਸੇ ਤਰ੍ਹਾਂ ਦਿੱਲੀ ਸੀਐਮ ਦੀ ਕੁਰਸੀ ਸੰਭਾਲੂਗੀ। ਲਓ, ਆਹ ਤੁਲਨਾ ਨਹੀਂ ਹੈ ਕਿੱਧਰ ਤੁਸੀਂ ਕਰ ਰਹੇ ਹੋ? ਬਿਲਕੁਲ ਜੀ, ਹੁਣ ਤੁਸੀਂ ਵੀ ਤਾਂ ਉਹੀ ਕੁਝ ਮਤਲਬ ਕਿ ਸਿਰਜ ਕੀ ਰਹੇ ਹੋ। ਤੁਹਾਡਾ ਜੋ ਸਿਆਸੀ ਬਿਰਤਾਂਤ ਹੈ ਉਹਦੀ ਜੜ ਕੀ ਹੈ? ਤੁਸੀਂ ਇੱਕ ਤੁਲਨਾ ਹੀ ਦੇ ਰਹੇ ਹੋ ਨਾ। ਬਿਲਕੁਲ ਕਿ ਦੇਖੋ ਜੀ, ਅਸੀਂ ਤਾਂ ਕੁਝ ਕਰ ਰਹੇ ਹਾਂ, ਬਿਲਕੁਲ ਉਸ ਤਰਜ਼ ਤੇ ਜੇ ਹਾਈ ਗੱਲ ਕੋਈ ਤੁਹਾਡਾ ਆਲੋਚਕ ਕਹੇ, ਤੁਸੀਂ ਹੋ ਸਕਦਾ ਉਹਦੇ ਡੈਫਾਮੇਸ਼ਨ ਪਾ ਦਿਓ ਜਾਂ ਉਹਦੇ ਤੇ ਫਿਰ ਤੁਸੀਂ ਮਾਲੀ ਵਾਲੀ ਧਾਰਾ ਲਵਾ ਦਿਓ। ਤਾਂ ਇਹ ਕਮਾਲ ਦੀ ਗੱਲ ਹੈ ਇਹਨਾਂ ਦੀ ਕਿ ਇਸ ਤਰ੍ਹਾਂ ਦੀਆਂ ਧਾਰਮਿਕ ਮਿਸਾਲਾਂ, ਮੈਂ ਤਾਂ ਧਾਰਮਿਕ ਮਿਸਾਲਾਂ ਦੇਣ ਦੇ ਹੱਕ ਚ ਹੀ ਨਹੀਂ ਰਾਜਨੀਤੀ ਚ, ਕਰਨੇ ਤੇ ਪਖੰਡ ਆ ਤੁਸੀਂ, ਕਰਨੇ ਤੇ ਪਖੰਡ। ਬਿਲਕੁਲ ਲੰਘੇ ਦਿਨੀ ਮਿੰਟੂ ਜੀ ਅਰਵਿੰਦ ਕੇਜਰੀਵਾਲ ਵੀ ਕਹਿ ਰਹੇ ਸੀ, ਮਾਫ ਕਰਨਾ ਮੈਂ ਤੁਹਾਡੀ ਗੱਲ ਰੋਕਤੀ। ਅਰਵਿੰਦ ਕੇਜਰੀਵਾਲ ਕਹਿੰਦੇ ਜਿਵੇਂ ਸੀਤਾ ਨੇ ਮਾਤਾ ਨੇ ਆਪਣਾ ਜਿਹੜੇ ਅਗਨੀ ਪ੍ਰੀਖਿਆ ਦਿੱਤੀ, ਹਾਂਜੀ, ਤੁਸੀਂ ਆਪਣੇ ਆਪ ਨੂੰ ਉਹਨਾਂ ਦੇ ਬਰਾਬਰ ਤੋਲ ਰਹੇ ਹੋ। ਮੈਂ ਹੈਰਾਨ ਆ ਕਿ ਹੁਣ ਇੱਥੇ ਆਰਐਸਐਸ ਵਾਲਿਆਂ ਦੀਆਂ ਵੀ ਭਾਵਨਾਵਾਂ ਨਹੀਂ ਭੜਕਦੀਆਂ। ਨਹੀਂ, ਉਹਨਾਂ ਦੀਆਂ ਨਹੀਂ ਭੜਕਦੀਆਂ ਜੀ। ਉਹ ਤਾਂ ਕੋਈ ਗੱਲ ਇਹ ਆ ਕਿ ਕਾਂਗਰਸੀ ਕਹਿੰਦੇ ਜਾਂ ਕੋਈ ਸਿੱਖ ਕਹਿੰਦੇ ਫਿਰ ਨਹੀਂ ਬੋਲ ਰਿਹਾ। ਬਈ ਕਮਾਲ ਦੀ ਗੱਲ ਹੈ। ਬਿਲਕੁਲ ਤੁਸੀਂ ਸਹੀ ਗੱਲ ਕਹੀ ਆ ਕਿ ਮਾਲੀ ਨੇ ਉਸ ਤੋਂ ਬਾਅਦ ਹੀ ਇੰਟਰਵਿਊ ਦਿੱਤਾ ਸੀਗਾ ਨਾ। ਹਾਂਜੀ ਕਿ ਤੁਸੀਂ ਤੁਲਨਾ ਕਿਉਂ ਕਰ ਰਹੇ ਹੋ? ਹੁਣ ਮੇਰੇ ਤੇ ਵੀ ਹੋ ਸਕਦਾ ਸਵੇਰੇ ਕੋਈ ਇਹਨਾਂ ਦਾ ਭਗਤ ਮੁਕੱਦਮਾ ਪਾ ਦੇਵੇ। ਮੈਂ ਕਹਿ ਰਿਹਾ ਕਿ ਗਲਤ ਹੈ, ਇਹ ਗਲਤ ਹੈ। ਤੇ ਨਾਲੇ ਮੈਂ ਜੋ ਕਹਿ ਰਿਹਾ, ਮੈਂ ਆਪਦੀ ਗੱਲ ਕਹੀ ਤਾਂ ਮੈਂ ਜ਼ਿੰਮੇਵਾਰ ਹਾਂ, ਪੰਜਾਬੀ ਰੇਡੀਓ ਯੂਜ਼ ਜ਼ਿੰਮੇਵਾਰ ਨਹੀਂ ਹੈ। ਜੀ ਮੈਂ ਜ਼ਿੰਮੇਵਾਰ ਹਾਂ, ਜਿੰਨੇ ਮੁਕੱਦਮਾ ਪਾਉਣਾ ਪਾ ਦੇਵੇ। ਪਰ ਗੱਲ ਅਸੀਂ ਕਰ ਰਹੇ ਹਾਂ ਕਿ ਤੁਸੀਂ ਕਰ ਰਹੇ ਹੋ ਰਾਜਨੀਤੀ। ਤੁਸੀਂ ਆਪਣੀ ਰਾਜਨੀਤੀ ਕਰੋ ਕੰਮਾਂ ਦੇ ਸਿਰ ਤੇ, ਪ੍ਰਾਪਤੀਆਂ ਦੇ ਸਿਰ ਤੇ। ਜੋ ਤੁਸੀਂ ਕੀਤਾ ਰਿਪੋਰਟ ਕਾਰਡ ਰੱਖੋ। ਤਾਂ ਹੁਣ ਜਦੋਂ ਤੁਸੀਂ ਇੱਕੋ ਗੱਲ ਕਹਿ ਦਿੱਤੀ ਕਿ ਮੈਂ ਚੋਰ ਹਾਂ ਜਾਂ ਸਾਧ ਹਾਂ, ਫੈਸਲਾ ਤੁਸੀਂ ਕਰਨਾ, ਤੇ ਫਿਰ ਤੁਸੀਂ ਆਹ ਚੀਜ਼ਾਂ ਦੀ ਤੁਲਨਾ ਕਿਉਂ ਕਰ ਰਹੇ ਹੋ? ਆਹ ਚੀਜ਼ਾਂ ਦੀਆਂ ਮਿਸਾਲਾਂ ਕਿਉਂ ਦੇ ਰਹੇ ਹੋ? ਜੀ ਬਿਲਕੁਲ। ਤੁਸੀਂ ਸਿੱਧਾ ਕਹੋ ਕਿ ਭਾਈ ਅਸੀਂ ਤੁਹਾਡੇ ਤੇ ਛੱਡੀ ਆ। ਤੁਸੀਂ ਬੀਬੀ ਆਤਸ਼ੀ ਨੂੰ ਵੀ ਚਾਹੀਦਾ ਹੈ ਨਾ ਕਿ ਭਾਈ ਅਸੀਂ ਤਾਂ ਲੋਕਾਂ ਤੇ ਛੱਡਿਆ, ਜੇ ਲੋਕ ਇਸ ਕੁਰਸੀ ਤੇ ਬਿਠਾਉਣਗੇ ਮੈਂ ਇੰਤਜ਼ਾਰ ਕਰਾਂਗੀ, ਉਦੋਂ ਤੱਕ ਮੈਂ ਨਹੀਂ ਦਿੱਤੇ ਬਹਿੰਦੀ। ਗੱਲ ਤਾਂ ਉਹੀ ਕਹਿਣੀ ਹੈ ਨਾ। ਫਿਰ ਘੁੰਮ ਘੁਮਾ ਕੇ ਉਹੀ ਗੱਲ ਤੇ ਹੈ ਨਾ ਕਿ ਵਿੱਚ ਇਹਨਾਂ ਚੀਜ਼ਾਂ ਦਾ ਜ਼ਰੂਰ ਜ਼ਿਕਰ ਕਰਨਾ। ਤਾਂ ਖੈਰ ਇਹਨਾਂ ਨੇ ਉਹ ਕੁਰਸੀ ਜਿਹੜੀ ਆ ਉਹ ਖਾਲੀ ਰੱਖ ਦਿੱਤੀ ਆ। ਵੈਸੇ ਇਹਦੇ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਆ ਵਰਿੰਦਰ ਸਚਦੇਵਾ, ਉਹਨਾਂ ਦਾ ਵੀ ਬਿਆਨ ਆ ਗਿਆ। ਆਪਾਂ ਕਹਿ ਰਹੇ ਸੀਗੇ, ਉਹ ਕਹਿੰਦੇ ਕਿ ਇਸ ਹਰਕਤ ਨਾਲ ਆਤਸ਼ੀ ਨੇ ਦਿੱਲੀ ਮੁੱਖ ਮੰਤਰੀ ਦੇ ਅਹੁਦੇ ਦੀ ਗਰਿਮਾ ਜਾਂ ਮਰਿਆਦਾ ਜਿਹੜੀ ਹੈ ਉਹ ਕਹਿ ਲਓ ਕਿ ਉਹਦੀ ਅਵਗਿਆ ਕੀਤੀ ਹੈ ਤੇ ਦਿੱਲੀ ਦੀ ਜਨਤਾ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ, ਯਾਨੀ ਠੇਸ ਪਹੁੰਚਾਈ ਹੈ। ਕੋਈ ਆਦਰਸ਼ ਨਹੀਂ ਹੈ। ਇਹ ਸਿੱਧੀ ਭਾਸ਼ਾ ਦੇ ਵਿੱਚ ਚਾਪਲੂਸੀ ਹੈ। ਕੇਜਰੀਵਾਲ ਦੱਸੇ ਕਿ ਕੀ ਸਰਕਾਰ ਰਿਮੋਟ ਕੰਟਰੋਲ ਨਾਲ ਚਲਾਉਣਗੇ। ਚਲੋ ਉਹ ਤੇ ਹੁਣ ਸਾਰਿਆਂ ਨੂੰ ਦੀਦਾ, ਉਹ ਪ੍ਰਤੀਕਰਮ ਦਿੱਤਾ, ਪਰ ਫਿਰ ਵੀ ਮੇਰੇ ਖਿਆਲ ਦੇ ਨਾਲ ਮੇਰਾ ਮੰਨਣਾ, ਚਾਹੇ ਸਨਾਤਨ ਚੋਂ
ਚਾਹੇ ਕਿਸੇ ਸਿੱਖੀਜ਼ਮ ਵੀ। 'ਚੋਂ, ਚਾਹੇ ਇਸਲਾਮ 'ਚੋਂ, ਕਿਤੇ ਵੀ ਇਹਨਾਂ ਰਾਜਨੀਤਿਕ ਬੰਦਿਆਂ ਨੂੰ ਮਿਸਾਲਾਂ ਨਹੀਂ ਲੈਣੀਆਂ ਚਾਹੀਦੀਆਂ। ਫਿਰ ਕੰਟਰੋਵਰਸੀ ਵੀ ਹੁੰਦੀ ਆ, ਫਿਰ ਤੁਹਾਨੂੰ ਪਤਾ ਹੀ ਹੈ ਪੋਲਰਾਈਜੇਸ਼ਨ ਵੀ ਇਹਨਾਂ ਚੀਜ਼ਾਂ 'ਚੋਂ ਨਿਕਲਦੀ ਹੈ। ਐਸਾ ਕਰਨ ਤੋਂ ਗਰੇਜ਼ ਕਰਨਾ ਚਾਹੀਦਾ। ਨਹੀਂ, ਤੁਸੀਂ ਬਿਲਕੁਲ ਸਹੀ ਕਿਹਾ ਜੀ, ਕਰਨੇ ਪਖੰਡ ਮਾਰਨੇ, ਝੂਠ ਤੇ ਮਿਸਾਲਾਂ ਅਵਤਾਰਾਂ ਦੀਆਂ ਦੇਣੀਆਂ, ਉਹ ਤਾਂ ਤੁਲਨਾ ਹੀ ਕਰਨੀ ਬਿਲਕੁਲ ਗਲਤ। ਔਰ ਜਿਵੇਂ ਤੁਸੀਂ ਬਿਲਕੁਲ ਪਹਿਲੀ ਫਜ਼ੂਲ। ਜੀ, ਜੀ, ਜਿਵੇਂ ਤੁਸੀਂ ਪਹਿਲੀ ਖਬਰ ਦੇ ਵਿੱਚ ਹੀ ਮਿੰਟੂ ਜੀ ਦੱਸਿਆ ਸੀਗਾ, ਜੋ ਹੋ ਰਿਹਾ ਵਾ ਇਸ ਟਾਈਮ ਪੰਜਾਬ ਤੇ ਦਿੱਲੀ ਦੀ ਸਿਆਸਤ ਦੇ ਵਿੱਚ, ਪਖੰਡ ਦੇਖ ਲਓ ਤੁਸੀਂ ਕਿੱਡਾ ਵੱਡਾ, ਵੀ ਪਹਿਲਾਂ ਇਹੀ ਬੰਦੇ ਕਹਿੰਦੇ ਰਹੇ ਵੀ ਹਾਈ ਕਮਾਂਡ ਕਲਚਰ ਅਸੀਂ ਰੋਕਾਂਗੇ, ਉਹਨੂੰ ਖਤਮ ਕਰਾਂਗੇ। ਹਾਈ ਕਮਾਂਡ ਕਲਚਰ ਨੇ ਲੋਕਾਂ ਦੇ ਅਧਿਕਾਰ ਖੋਲਿਆ, ਪਾਰਟੀਆਂ ਦੇ ਜਿਹੜੇ ਸੂਬਿਆਂ ਦੇ ਪ੍ਰਧਾਨ ਆ ਉਹ ਕੁਛ ਕਰ ਨਹੀਂ ਸਕਦੇ। ਪਰ ਹੁਣ ਕਿੱਥੇ ਆ, ਤੁਸੀਂ ਆਪ ਹੀ ਦੱਸਿਆ ਨਾ ਵੀ ਬਠਿੰਡੇ ਬੈਠਿਆ ਮੁੱਖ ਮੰਤਰੀ ਸਾਹਿਬ। ਮੁੱਖ ਮੰਤਰੀ ਕੌਣ ਆ? ਕੋਈ ਭਗਵੰਤ ਮਾਨ ਥੋੜਾ ਮੁੱਖ ਮੰਤਰੀ ਤਾਂ ਵਿਧਾਇਕ ਦਲ ਦਾ ਨੇਤਾ ਹੈ, ਤੇ ਉਹਨੂੰ ਸੱਦੇ ਬਿਨਾਂ, ਉਹਨੂੰ ਦੱਸੇ ਬਿਨਾਂ ਤੁਸੀਂ ਮੰਤਰੀ ਸਾਧ ਰਹੇ ਹੋ ਉੱਥੇ ਤਾਂ ਦਿੱਲੀ ਦੇ ਤੁਸੀਂ ਵਿੱਚ। ਦੇਖ ਲਓ, ਤੁਹਾਡੇ ਸਾਹਮਣੇ ਏਦੂ ਸਾਰੀ ਵੱਡਾ ਪਖੰਡ ਤਸਵੀਰ, ਕੀ ਹੋਊਗਾ? ਹਾਂਜੀ। ਤੁਹਾਡੇ ਸਾਹਮਣੇ ਕਿ ਹੂੰ। ਮੁੱਖ ਮੰਤਰੀ ਮੈਂ, ਤੁਸੀਂ ਹੋਰ ਨਹੀਂ, ਜੇ ਮੇਰੀ ਗੱਲ ਦਾ ਕਿਸੇ ਨੇ ਯਕੀਨ ਨਹੀਂ ਕਰਨਾ ਜੀ, ਜੀ। ਤੇ ਤੁਸੀਂ ਮੁੱਖ ਮੰਤਰੀ ਦੀ ਟਾਈਮਲਾਈਨ ਤੇ ਚਲੇ ਜਾਓ। ਹੂੰ, ਤੁਹਾਨੂੰ ਸੰਗਰੂਰ ਦੀ ਤਸਵੀਰ ਮਿਲੇਗੀ, ਹੂੰ। ਤੁਹਾਨੂੰ ਬਠਿੰਡੇ ਦੀ ਤਸਵੀਰ ਮਿਲੇਗੀ ਜੀ, ਮੀਟਿੰਗਾਂ ਜੀ, ਦੀ, ਬਿਲਕੁਲ, ਬਿਲਕੁਲ। ਤੁਹਾਨੂੰ ਚੌਕੇ ਪਿੰਡ ਦੀਆਂ ਵੀਡੀਓ ਮਿਲਣਗੀਆਂ। ਹੂੰ, ਹੂੰ। ਮਤਲਬ ਕਿ ਦਿੱਲੀ ਦਿੱਲੀ ਤਾਂ ਗਏ ਹੀ ਨਹੀਂ ਉਹ। ਜੀ, ਜੀ। ਤਾਂ ਦਿੱਲੀ ਕੌਣ ਸੀਗੇ? ਤੁਸੀਂ ਹਰਦੀਪ ਸਿੰਘ ਮੁੰਡੀਆਂ ਦੀ ਮੈਂ ਤੁਹਾਨੂੰ ਹੁਣੇ ਫੋਟੋ ਭੇਜ ਦੇਣਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਖਲੋਤੇ ਨੇ ਹੂੰ। ਧਾਲੀਵਾਲ ਸਾਹਿਬ ਨਾਲ। ਯਾਨੀ ਹੂੰ। ਮੁੰਡੀਆਂ ਸਾਹਿਬ ਕੱਲ ਦਿੱਲੀ ਸੀਗੇ, ਬਿਲਕੁਲ, ਬਿਲਕੁਲ। ਤਾਂ ਉੱਥੇ ਹੀ ਉਹਨਾਂ ਨੂੰ ਬੁਲਾਇਆ ਗਿਆ, ਉੱਥੇ ਹੂੰ। ਮੱਥਾ ਟੇਕਿਆ ਗਿਆ। ਤਾਂ ਤੁਸੀਂ ਦੇਖ ਲਓ ਕਿ ਵਿਧਾਇਕ ਦਲ ਦੇ ਨੇਤਾ ਦੀ ਕਿੰਨੀ ਕੁ ਮੁੱਕਤ ਪਾ ਰਹੇ ਨੇ। ਹੂੰ। ਬਿਲਕੁਲ, ਮੁੱਖ ਮੰਤਰੀ ਕੋਈ ਏਦਾਂ ਥੋੜ੍ਹਾ ਹੁੰਦਾ ਮਿੰਟੂ ਜੀ, ਕੋਈ ਸਟੈਂਪ ਪਈ ਹੁੰਦੀ ਤੇ ਜਿਹੜੇ ਬੰਦੇ ਦੇ ਹੱਥ 'ਚ ਆ ਜਾਂਦੀ ਆ ਉਹ ਮੁੱਖ ਮੰਤਰੀ ਤਾਂ ਪਾਵਰਾਂ ਨਾਲ ਆ ਨਾ, ਕੁਰਸੀ ਤਾਂ ਪਾਵਰਾਂ ਨਾਲ ਬਿਲਕੁਲ ਹੁੰਦੀ ਹੈ, ਕਿ ਜਿਹੜੇ ਬੰਦੇ ਕੋਲ ਇਖਤਿਆਰ ਆ ਉਹ ਮੁੱਖ ਮੰਤਰੀ ਮੰਨਿਆ ਜਾਂਦਾ, ਜੋ ਕਿਸੇ ਵੀ ਥਾਂ ਤੇ ਉੱਤੇ ਮੁਖੀ ਮੰਨਿਆ ਜਾਂਦਾ। ਉਹਦੀ ਕੋਈ ਪੁੱਛ ਪੜਤਾਲ ਇਹ ਨਹੀਂ। ਜੀ। ਇਸ ਪਾਵਰ ਦਾ ਟਾਵਰ ਹੁਣ ਹਿੱਲਿਆ ਪਿਆ। ਹੂੰ, ਫਿਰ ਗੱਲ ਇਹ ਆ ਕਿ ਜੇ ਵਿਹਲਾ ਰਹਿੰਦੇ ਆ, ਹੂੰ, ਮਾਨ ਸਾਹਿਬ ਨੇ ਸਥਿਤੀਆਂ ਸੰਭਾਲੀਆਂ ਹੁੰਦੀਆਂ ਹੂੰ, ਤਾਂ ਚਾਰ ਬੰਦੇ, ਉਹ ਜਿਵੇਂ ਕਹਿੰਦੇ ਨਾ ਕਿ ਉਹ ਚਾਰ ਕੁ ਬੰਦੇ ਰੱਖ ਲਾ ਨਾ ਮੋਢਾ ਦੇਣ ਲਈ, ਮੋਢਾ ਦੇਣ, ਬਿਲਕੁਲ। ਤਾਂ ਗੱਲ ਇਹ ਹੈ ਕਿ ਉਹ ਚਾਰ ਕੁ ਬੰਦੇ ਰੱਖ ਲੈਂਦੇ ਤੇ ਸ਼ਾਇਦ ਹੂੰ। ਹਾਂ ਦਾ ਨਾਰਾ ਵੀ ਨਹੀਂ। ਨਹੀਂ, ਨਹੀਂ ਮਿੰਟੂ ਜੀ, ਇਹ ਤਾਂ ਦੇਖੋ ਤੁਸੀਂ ਤਾਂ ਚਲੋ ਉੱਥੇ ਵਿਚਰ ਰਹੇ ਆ, ਗੱਲਾਂ ਤਾਂ ਬਹੁਤ ਸਾਰੀਆਂ ਚੱਲ ਰਹੀਆਂ ਨੇ, ਪਰ ਕਈ ਵਾਰੀ ਆਫ ਦੀ ਰਿਕਾਰਡ ਜਿਹੜੀਆਂ ਗੱਲਾਂ ਹੁੰਦੀਆਂ ਨੇ, ਉਹਨਾਂ ਨੂੰ ਔਨ ਦੀ ਰਿਕਾਰਡ ਲਿਆਉਣ ਵਾਸਤੇ ਕੁਝ ਹਵਾਲੇ ਦੇਣੇ ਪੈਂਦੇ, ਰਿਕਾਰਡ ਸ਼ੋਅ ਕਰਨੇ ਪੈਂਦੇ, ਜਿਹੜੇ ਕਿ ਕਈ ਵਾਰੀ ਨਹੀਂ ਹੁੰਦੇ ਆਪਾਂ ਨੂੰ, ਜਾਂ ਜਿਨ੍ਹਾਂ ਦੀ ਉਡੀਕ ਕਰ ਰਹੇ ਹੁੰਦੇ ਆ। ਪਰ ਬਹੁਤ ਕੁਝ ਵਾਪਰ ਰਿਹਾ, ਜਿਹੜੇ ਪੰਜਾਬ ਦੀ ਸਿਆਸਤ ਦੇ ਨੇੜੂ ਨੇ, ਜਾਂ ਜਿਵੇਂ ਤੁਸੀਂ ਦੱਸਿਆ ਵੀ ਸੋਰਸਸ ਦੱਸਦੇ ਨੇ, ਉਹ ਤਾਂ ਬਹੁਤ ਹੋਰ ਤਰ੍ਹਾਂ ਦੀਆਂ ਗੱਲਾਂ ਦੱਸਦੇ ਨੇ। ਸ਼ਾਇਦ ਜਿਹੜੇ 3-4 ਮਹੀਨਿਆਂ ਨੂੰ ਗੱਲਾਂ ਸਾਹਮਣੇ ਆਉਣਗੀਆਂ, ਉਹਨਾਂ ਨੂੰ ਤਾਂ ਸ਼ਾਇਦ ਪਤਾ ਲੱਗੀਆਂ ਖੜੀਆਂ ਇਹ ਗੱਲਾਂ। ਹਾਂਜੀ ਹਾਂਜੀ, ਉਹ ਦਿਖ ਰਿਹਾ ਜੀ, ਪ੍ਰਤੱਖ ਤੌਰ ਤੇ ਹੋ ਜਾਣਾ ਸੀ ਕੰਮ। ਜੀ। ਥੋੜਾ ਜਿਹਾ ਮੈਂ ਤੁਹਾਨੂੰ ਦੱਸਿਆ ਨਾ, ਜਿਵੇਂ ਇਲੈਕਸ਼ਨ ਇੱਕ ਦੋ ਚੱਲ ਰਹੇ ਸੀਗੇ ਤੇ ਰੁਕ ਗਏ। ਹੂੰ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਧੰਨਵਾਦ ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ, ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਪੰਜਾਬ ਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਕਿ ਇਸ ਟਾਈਮ ਪੰਜਾਬ ਦੇ ਵਿੱਚ ਕਿਹੜੇ ਦਰਪੇਸ਼ ਸੰਕਟ ਨੇ, ਤੇ ਉਹਨਾਂ ਦੇ ਉੱਤੇ ਵੱਖ-ਵੱਖ ਪਾਰਟੀਆਂ ਜਾਂ ਆਗੂਆਂ ਦੀ ਕੀ ਰਣਨੀਤੀ ਜਿਹੜੀ ਆ ਉਹ ਕੰਮ ਆ ਰਹੀ ਹੈ, ਜਾਂ ਦਿਖ ਰਹੀ ਹੈ ਆਪਾਂ ਨੂੰ, ਜੋ ਵੀ ਹੈ। ਇਹਦੇ ਨਾਲ ਕੁਝ ਸਿੱਖ ਪੋਲੀਟਿਕਸ ਨੂੰ ਲੈ ਕੇ, ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਰਾਜਨੀਤੀ ਨੂੰ ਲੈ ਕੇ ਇੱਕ ਦੋ ਘਟਨਾਵਾਂ ਵਾਪਰੀਆਂ ਲੰਘੇ ਦਿਨਾਂ ਦੇ ਵਿੱਚ, ਉਹਨਾਂ ਸਾਰੀਆਂ ਘਟਨਾਵਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਸੀਗੀ ਤੇ ਇੱਕ ਵਾਰ ਫਿਰ ਤੋਂ ਇਸ ਮਸਲੇ ਨੂੰ ਜਿਹੜਾ ਛੂਹਣਾ ਉਹ ਬਣਦਾ ਕਿ ਲੰਘੇ ਦਿਨੀ ਸਿੱਖ ਆਗੂਆਂ ਨੇ ਮੁਲਾਕਾਤ ਕੀਤੀ ਹੈ ਅਮਿਤ ਸ਼ਾਹ ਦੇ ਨਾਲ ਤੇ ਇੱਕ ਮਾਮਲੇ ਨੂੰ ਲੈ ਕੇ ਕਿ ਰਾਹੁਲ ਗਾਂਧੀ ਜਿਹੜਾ ਉਹਨੇ ਜੋ ਟਿੱਪਣੀ ਕੀਤੀ ਸਿੱਖਾਂ ਦੇ ਬਾਬਤ ਉਹ ਗਲਤ ਸੀ, ਉਹਦੇ ਨਾਲ ਭਾਰਤ ਦੀ ਬੇਇੱਜ਼ਤੀ ਹੋਈ ਆ। ਜਦੋਂ ਕੋਈ ਵੀ ਬੰਦਾ ਭਾਰਤ ਦੇ ਵਿੱਚ ਮਾਈਨੋਰਟੀਜ਼ ਦੀ ਗੱਲ ਕਰਦਾ, ਉਹਨਾਂ ਦੇ ਹੱਕ ਹਕੂਕ ਦੀ ਗੱਲ ਕਰਦਾ ਜਾਂ ਉਹਨਾਂ ਦੇ ਨਾਲ ਹੋ ਰਹੇ ਅਨਿਆਂ ਦੀ ਗੱਲ ਕਰਦਾ, ਤਾਂ ਉਸ ਧੜੇ ਦੇ ਵਿੱਚੋਂ ਸੰਬੰਧਿਤ ਕੁਝ ਬੰਦੇ ਜਿਹੜੇ ਸੱਤਾ ਦੇ ਨਾਲ ਹਮ-ਮਸ਼ਵਰਾ ਹੁੰਦੇ ਨੇ, ਉਸ ਗੱਲ ਨੂੰ ਟੋਕ ਦਿੰਦੇ ਆ, ਉਸ ਗੱਲ ਨੂੰ ਰੋਕ ਦਿੰਦੇ ਆ। ਹੁਣ ਆਪਾਂ ਇਹਦੇ 'ਚੋਂ ਜੇ ਰਾਹੁਲ ਗਾਂਧੀ ਨੂੰ ਕੱਢ ਦੇਈਏ ਕਿਉਂਕਿ ਉਹ ਤਾਂ ਇੱਕ ਸਿਆਸਤਦਾਨ ਹੈ, ਉਹਦਾ ਕੰਮ ਹੈ ਚੀਜ਼ਾਂ ਨੂੰ ਬੋਲਣਾ, ਕਰਨਾ, ਉਹਨਾਂ ਤੇ ਪੋਲਿਟਿਕਸ ਕਰਨੀ ਔਰ ਇਹ ਆਪਾਂ ਨਾ ਭੁੱਲੀਏ ਕਿ ਜੇਕਰ ਉਹ ਪਾਵਰ ਦੇ ਵਿੱਚ ਹੁੰਦਾ ਤੇ ਉਹਨੇ ਕੁਛ ਹੋਰ ਕਰਨਾ ਸੀਗਾ। ਮੋਦੀ ਪਾਵਰ ਦੇ ਵਿੱਚ ਆ, ਮੋਦੀ ਜੋ ਇਹਦਾ ਨਿਜ਼ਾਮ ਕਰ ਰਿਹਾ ਉਹ ਆਪਾਂ ਦੇਖ ਰਹੇ ਹਾਂ। ਇਸ ਤੋਂ ਪਹਿਲਾਂ ਉਹਦੇ ਵੱਡ ਵਡੇਰੇ ਪਾਵਰ ਦੇ ਵਿੱਚ ਸੀ, ਜੋ ਉਹਨਾਂ ਨੇ ਕੀਤਾ ਆਪਾਂ ਦੇਖ ਰਹੇ ਹਾਂ। ਸੋ ਕਹਿਣ ਤੋਂ ਭਾਵ ਇਹ ਹੈ ਕਿ ਚਾਹੇ ਕਾਂਗਰਸ ਆ ਤੇ ਚਾਹੇ ਅਕਾਲੀ ਦਲ ਆ ਤੇ ਚਾਹੇ ਕੋਈ ਭਾਰਤੀ ਜਨਤਾ ਪਾਰਟੀ ਵਾਲਾ, ਚਾਹੇ ਕੋਈ ਆਪ ਵਾਲਾ, ਜਿਹੜਾ ਪਾਵਰ ਨੂੰ ਮੇਨਟੇਨ ਰੱਖਣ ਦੀ ਗੱਲ ਆ ਜਾਂ ਪਾਵਰ ਨੂੰ ਡਿਲੀਵਰ ਕਰਨ ਦਾ ਜਿਹੜਾ ਤਰੀਕਾਕਾਰ ਹੈ, ਉਹ ਤਕਰੀਬਨ ਸਾਰਿਆਂ ਦਾ ਇੱਕ ਹੀ ਹੈ। ਇਸ ਕਰਕੇ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਇਹਨਾਂ ਲੋਕਾਂ ਦੇ ਭਗਤ ਨਾ ਬਣਿਆ ਕਰੋ। ਇਹਨਾਂ ਦਾ ਪਤਾ ਕੋਈ ਨਹੀਂ ਕਦੋਂ ਪੈਰ ਤੇ ਮੁੱਕਰ ਜਾਣ, ਕਦੋਂ ਤੁਹਾਡੇ ਨਾਲ ਵਾਅਦਾ ਕਰਕੇ ਮੁੱਕਰ ਜਾਣ ਔਰ ਨਾ ਇਹਨਾਂ ਦੇ ਵਿੱਚ ਕੋਈ ਮੋਰਲ ਅਥਾਰਟੀ ਹੈ, ਮੋਰਲ ਗਰਾਊਂਡ ਆ, ਨਾ ਇਹਨਾਂ ਦੇ ਵਿੱਚ ਕੋਈ ਅਖਲਾਕ ਹੈ ਤੇ ਨਾ ਹੀ ਕਿਸੇ ਕਮਿਟਮੈਂਟ ਤੇ ਕਿਸੇ ਗੱਲ ਤੇ ਖੜ ਸਕਦੇ ਨੇ। ਹਾਂ, ਸਾਨੂੰ ਉਸ ਗੱਲ ਦਾ ਵੈਲਕਮ ਜ਼ਰੂਰ ਕਰਨਾ ਚਾਹੀਦਾ ਜਿੱਥੇ ਕੋਈ ਬੰਦਾ ਜ਼ੁਲਮ ਦੇ ਲਈ ਹਾਂ ਦਾ ਨਾਅਰਾ ਮਾਰਦਾ, ਚਾਹੇ ਕੋਈ ਮਾਈਨੋਰਟੀ ਦੇ ਨਾਲ ਹੋ ਰਹੇ ਧੱਕੇ ਦੀ ਗੱਲ ਕਰਦਾ ਜਾਂ ਸਮਾਜ ਦੇ ਵਿੱਚ ਫੈਲੇ ਇਨਜਸਟਿਸ ਬਾਰੇ, ਅਨਿਆਂ ਦੇ ਬਾਰੇ ਬੋਲਦਾ, ਚਾਹੇ ਉਹ ਸੱਤਿਆਪਾਲ ਮਲਿਕ ਬੋਲ ਰਿਹਾ ਹੋਵੇ। ਹਾਲਾਂਕਿ ਉਹਦਾ ਵੀ ਜੇ ਅਤੀਤ ਵੇਖਾਂਗੇ ਤਾਂ ਬਹੁਤ ਸਾਰੀਆਂ ਵਿਵਾਦਤ ਘਟਨਾਵਾਂ ਜੁੜੀਆਂ ਹੋਈਆਂ ਨੇ, ਚਾਹੇ ਕੋਈ ਭਾਜਪਾ ਦਾ ਸੋਮ ਪ੍ਰਕਾਸ਼ ਬੋਲ ਰਿਹਾ ਹੋਵੇ, ਕੰਗਣਾ ਰਣੌਤ ਦੀ ਨਿਖੇਧੀ ਕਰ ਰਿਹਾ ਹੋਵੇ ਤੇ ਚਾਹੇ ਰਾਹੁਲ ਗਾਂਧੀ ਕਿਸੇ ਮਸਲੇ ਤੇ ਗੱਲ ਕਰ ਰਿਹਾ ਹੋਵੇ। ਅਸੀਂ ਸਿਰਫ ਉਸ ਕਥਨ ਨਾਲ ਸਹਿਮਤ ਹੋ ਸਕਦੇ ਹਾਂ, ਉਹਨਾਂ ਦੀ ਜਿਹੜੀ ਪੂਰੀ ਪੋਲਿਟਿਕਸ ਜਿਸ ਥਾਂ ਦੇ ਉੱਤੇ ਖੜੀ ਹੈ ਜਾਂ ਜਿਸ ਤਰੀਕੇ ਕਾਰਨ ਨਾਲ ਉਹ ਕਰਦੇ ਨੇ, ਅਸੀਂ ਉਹਦੇ ਨਾਲ ਕਦੇ ਨਹੀਂ ਸਹਿਮਤ ਹੋ ਸਕਦੇ। ਖੈਰ, ਹੁਣ ਆਪਾਂ ਜਿਹਦੇ ਵਿੱਚੋਂ ਉਸ ਰਾਹੁਲ ਗਾਂਧੀ ਨੂੰ ਕੱਢ ਦਈਏ ਤਾਂ ਜਿਹੜੇ ਉਹ ਸਾਡੇ ਕੁਝ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਦਿੱਲੀ ਦੀ ਪੋਲਿਟਿਕਸ ਦੇ ਵਿੱਚ ਵਿਚਰਨ ਵਾਲੇ ਉਹ ਲੋਕ ਗਏ ਨੇ, ਤਾਂ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਸਿੱਖਾਂ ਦਾ ਅਪਮਾਨ ਹੋਇਆ। ਬਿਲਕੁਲ, ਜੇ ਕੋਈ ਕਿਸੇ ਗੱਲ ਨਾਲ ਸਿੱਖਾਂ ਦਾ ਕਿਸੇ ਮਾਮਲੇ ਵਿੱਚ ਅਪਮਾਨ ਹੁੰਦਾ ਤਾਂ ਉਹ ਉਹਨਾਂ ਨੂੰ ਚੱਕਣਾ ਚਾਹੀਦਾ ਮੁੱਦਾ ਬਾਹਰ ਮੀਡੀਆ ਦੇ ਵਿੱਚ ਜਾਂ ਜਿਹੜੀਆਂ ਹੋਰ ਹਾਇਰ ਅਥਾਰਟੀਜ਼ ਨੇ ਉਹਨਾਂ ਦੇ ਨਾਲ ਡਿਸਕਸ ਕਰਨਾ ਚਾਹੀਦਾ। ਪਰ ਇਹਨਾਂ ਲੋਕਾਂ ਨੂੰ ਦਿੱਲੀ ਦੇ ਵਿੱਚ ਇੱਕ ਹੋਰ ਘਟਨਾ ਨਹੀਂ ਦਿਸੀ। ਅਮਰੀਕਾ ਦੇ ਵਿੱਚ ਵਾਪਰੀ ਘਟਨਾ ਤੇ ਬੜਾ ਤਿੱਖਾ ਇਹਨਾਂ ਨੇ ਪ੍ਰਤੀਕਰਮ ਦਿੱਤਾ ਕਿ ਜੀ ਨਹੀਂ, ਉੱਥੇ ਸਿੱਖਾਂ ਨਾਲ ਆਹ ਨਹੀਂ ਹੋ ਰਿਹਾ, ਆਹ ਨਹੀਂ ਹੋ ਰਿਹਾ, ਉਹਦੇ ਨਾਲ ਭਾਰਤ ਦੀ ਬੇਇੱਜ਼ਤੀ ਹੁੰਦੀ, ਇਹ ਹੁੰਦਾ, ਉਹ ਹੁੰਦਾ। ਦਿੱਲੀ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਹੈ, ਦਿੱਲੀ ਯੂਨੀਵਰਸਿਟੀ ਦੇ ਅੰਡਰ ਆਉਂਦਾ ਉਹ ਕਾਲਜ। ਉੱਥੇ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀਆਂ, ਜਿਹਨੂੰ ਡੋਸੂ ਕਹਿ ਦਿੰਦੇ ਆ, ਉਹਦੀਆਂ 27 ਸਤੰਬਰ ਨੂੰ ਚੋਣਾਂ ਹੋਣੀਆਂ। ਕੁਝ ਦਿਨ ਪਹਿਲਾਂ ਇਹ ਘਟਨਾ ਵਾਪਰੀ ਹੈ। ਇੱਕ ਕਾਲਜ ਦੇ ਵਿੱਚ ਝਗੜਾ ਹੁੰਦਾ ਵਿਦਿਆਰਥੀਆਂ ਦਾ ਤੇ ਉੱਥੇ ਇੱਕ ਸਿੱਖ ਵਿਦਿਆਰਥੀ ਦੀ ਕੁੱਟਮਾਰ ਕੀਤੀ ਜਾਂਦੀ, ਜਿਹਦੀ ਦਸਤਾਰ ਜ਼ਬਰੀ ਉਤਾਰ ਦਿੱਤੀ ਜਾਂਦੀ ਹੈ। ਹੁਣ ਦੇਖੋ, ਕੋਈ ਕਾਲਜ ਦੇ ਵਿੱਚ ਮੁੰਡਿਆਂ ਦਾ ਗਰੁੱਪ ਲੜ ਪਿਆ, ਆਪਾਂ ਕਾਲਜਾਂ ਦੇ ਵਿੱਚ ਪੜ੍ਹਦੇ ਰਹੇ ਹਾਂ, ਪੰਜਾਬ ਦੇ ਕਾਲਜਾਂ ਦੇ ਵਿੱਚ ਜਾਂ ਕਿਤੇ ਹੋਰ, ਤਾਂ ਉਹ ਲੜ ਪਿਆ ਤੇ ਆਪਸ ਵਿੱਚ ਦੀ ਉਹ ਜਦੋਂ ਧੱਕੋ ਮੁੱਕੀ ਹੋ ਗਈ ਤਾਂ ਦਸਤਾਰ ਕਈ ਵਾਰੀ ਲੈ ਵੀ ਜਾਂਦੀ ਸੀ, ਪਰ ਜਾਣ ਬੁੱਝ ਕੇ ਨਹੀਂ ਲਾਉਂਦਾ ਸੀ। ਕੋਈ ਵੀ ਬੰਦਾ ਕਿਸੇ ਦਸਤਾਰ ਨੂੰ ਨਹੀਂ ਹੱਥ ਪਾਉਂਦਾ ਸੀਗਾ। ਇੱਥੇ ਕੀ ਕਿਹਾ ਕਿ ਇੱਕ ਸਿੱਖ ਵਿਦਿਆਰਥੀ ਜਿਹਦਾ ਨਾਂ ਦੱਸਿਆ ਗਿਆ, ਉਹਦਾ ਨਾਂ ਪਵਿੱਤ ਸਿੰਘ ਗੁਜਰਾਲ ਹੈ, ਉਹਦੀ ਦਸਤਾਰ ਜ਼ਬਰੀ ਉਤਾਰੀ ਗਈ। ਜ਼ਬਰੀ ਉਤਾਰਨ ਦਾ ਮਤਲਬ ਕਿ ਇੰਟੈਂਸ਼ਨਲੀ, ਮਿੱਥ ਕੇ, ਸਾਜ਼ਿਸ਼ ਦੇ ਨਾਲ ਉਹਨੂੰ ਬੇਇੱਜ਼ਤ ਕਰਨ ਦੇ ਲਈ ਜਾਂ ਉਹਨੂੰ ਹੌਸਲਾ ਡੇਗਣ ਦੇ ਲਈ ਜਾਂ ਕਿਵੇਂ ਵੀ, ਜਾਂ ਧਾਰਮਿਕ ਤੌਰ ਤੇ ਉਹਦੀ ਜਿਹੜੀ ਧਾਰਮਿਕ ਆਸਥਾ ਉਹਨੂੰ ਢਾਹ ਲਾਉਣ ਦੇ ਲਈ, ਉਹ ਉਸ ਮਾਮਲੇ ਦੇ ਵਿੱਚ ਉਹਦੇ ਧਾਰਮਿਕ ਜਜ਼ਬਾਤਾਂ ਨੂੰ ਨੀਵਾਂ ਦਿਖਾਉਣ ਦੇ ਲਈ ਉਹਦੀ ਦਸਤਾਰ ਜ਼ਬਰੀ ਉਤਾਰੀ ਗਈ। ਕਿਸੇ ਸਿੱਖ ਆਗੂ ਨੇ ਇਹ ਗੱਲ ਚੱਕੀ ਆ? ਦਿੱਲੀ ਦੀ ਹੋਈ ਘਟਨਾ ਹੈ, ਇਸ ਮਸਲੇ ਤੇ ਵੀ ਵਿਚਾਰ ਲੈਂਦੇ। ਲੰਘੇ ਦਿਨੀ ਵਾਪਰੀ, ਕੋਈ ਇਹ ਨਹੀਂਗਾ ਕਿ ਉਹਨਾਂ ਦੇ ਬਾਅਦ ਚੋਣ ਤੋਂ ਵਾਪਰੀ ਹੈ। ਕਿਸੇ ਦਾ ਟਵੀਟ ਦੇਖਿਆ, ਕਿਸੇ ਨੇ ਫੇਸਬੁੱਕ ਤੇ ਪੋਸਟ ਪਾਈ ਹੈ ਪਵਿੱਤ ਸਿੰਘ ਗੁਜਰਾਲ ਦੀ, ਤੇ ਉਸ ਤੋਂ ਬਾਅਦ ਇੱਕ ਲਾਲ ਦਸਤਾਰ ਵਾਲੇ ਵਿਦਿਆਰਥੀ ਨੂੰ ਧੂਇਆ ਜਾ ਰਿਹਾ, ਵੀਡੀਓ ਦੇ ਵਿੱਚ ਵੀ ਦੇਖਿਆ ਜਾ ਰਿਹਾ, ਤੇ ਉਹਨੂੰ ਲੱਤਾਂ ਤੇ ਘਸੁੰਨਾਂ ਦੇ ਨਾਲ ਕੁੱਟਿਆ ਜਾ ਰਿਹਾ। ਇਸ ਘਟਨਾ ਸੰਬੰਧੀ ਮੌਰਿਸ ਨਗਰ ਥਾਣੇ ਦੇ ਵਿੱਚ ਭਾਰਤੀ ਜਿਹੜੀ BNS ਦੀਆਂ ਧਾਰਾਵਾਂ ਦੇ ਤਹਿਤ FIR ਹੁਣ ਦਰਜ ਹੋਈ ਹੈ। ਪਵਿੱਤ ਸਿੰਘ ਗੁਜਰਾਲ ਨੇ ਕਿਹਾ ਕਿ ਡੂਸੂ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਦੇ ਦੌਰਾਨ ਉਹਦੇ ਤੇ ਹਮਲਾ ਕੀਤਾ ਗਿਆ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਦੇ ਲਈ ਟੀਮਾਂ ਬਣਾਈਆਂ ਗਈਆਂ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਕਾਲਜ ਵੱਲੋਂ ਕੋਈ ਬਿਆਨ ਨਹੀਂ ਆਇਆ। ਇਸੇ ਤਰ੍ਹਾਂ ਦੀ ਇੱਕ ਘਟਨਾ ਲੰਘੇ ਦਿਨੀ ਵਾਪਰੀ ਆ ਉੜੀਸਾ ਦੇ ਵਿੱਚ। ਇੱਕ ਸਿੱਖ ਅਫਸਰ ਦੀ ਧੀ ਤੇ ਇੱਕ ਸਿੱਖ ਉਹਦਾ ਜਵਾਈ, ਜਿਹੜਾ ਅਫਸਰ ਹੈ ਉਹ ਵੀ ਜਵਾਈ ਉਹਦਾ, ਮੰਗੇਤਰ ਉਹਨਾਂ ਦੇ ਨਾਲ ਕੋਈ ਰੋਡ ਰੇਜ ਦਾ ਮਾਮਲਾ ਵਾਪਰਿਆ। ਉਸ ਤੋਂ ਬਾਅਦ ਉਹ ਥਾਣੇ ਗਏ, ਥਾਣੇ ਵਾਲਿਆਂ ਨੇ ਉਲਟਾ ਉਹਨਾਂ ਨੂੰ ਜ਼ਲੀਲ ਕੀਤਾ ਔਰ ਉਹਨਾਂ ਦਾ ਦੋਸ਼ ਹੈ ਕਿ ਸਾਡੇ ਨਾਲ ਕੁੱਟਮਾਰ ਵੀ ਕੀਤੀ। ਉਸ ਮਾਮਲੇ ਦੇ ਵਿੱਚ ਧਾਮੀ ਸਾਹਿਬ ਦਾ ਬਿਆਨ ਜ਼ਰੂਰ ਮੈਂ ਦੇਖਿਆ, ਹੋਰ ਕਿਸੇ ਲੀਡਰ ਦਾ ਬਿਆਨ ਦੇਖਿਆ ਹੋਵੇ ਜਾਂ ਹੋਰ ਕਿਸੇ ਗੱਲਬਾਤ ਦੇ ਵਿੱਚ ਕੋਈ ਸੁਣੀ ਹੋਵੇ, ਟਵੀਟ ਸੁਣਿਆ ਹੋਵੇ, ਨਹੀਂ। ਕਿਉਂਕਿ ਇਹ ਦੋਨੇ ਮਾਮਲੇ
ਉੱਥੋਂ ਦੀ ਸਿਸਟਮ ਦੇ ਨਾਲ ਜਾ ਜੁੜਦੇ ਨੇ, ਉੱਥੋਂ ਦੀ ਪੁਲਿਸ ਦੇ ਨਾਲ ਜਾ ਜੁੜਦੇ ਨੇ, ਤੇ ਜਿੱਥੇ ਪੁਲਿਸ ਤੇ ਸਿਸਟਮ ਇਨਵੋਲਵ ਹੋ ਗਿਆ ਉੱਥੇ ਆਪਣੇ ਕਈ ਆਗੂਆਂ ਦੀ ਜਿਹੜੀ ਅਪਰੋਚ ਆ ਉਹ ਸਿਲੈਕਟਿਵ ਹੈ। ਤੁਸੀਂ ਸਿੱਖ ਆਗੂ ਆਪਦੇ ਮੂਹਰੇ ਨਾਂ ਦੇ ਨਾਲ ਲਾਉਣੇ ਹੋ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ 4 ਪੋਲੀਟੀਕਲ ਘਟਨਾਵਾਂ ਚੱਕ ਲਓ, ਕੋਈ ਅਮਰੀਕਾ ਵਾਪਰ ਗਈ, ਕੋਈ ਕਿਤੇ ਵਾਪਰ ਗਈ, ਤੇ ਉਸ ਤੋਂ ਬਾਅਦ ਤੁਸੀਂ ਕਹਿ ਦਿਓ ਕਿ ਜੀ ਹਾਂਜੀ ਆਹ ਤਾਂ ਜਿਹੜਾ ਕੰਮ ਉਹਦਾ ਗਲਤ ਹੋਇਆ, ਤੇ ਜਿਹੜਾ ਉਹਦੇ ਨਾਲ ਦੂਜਾ ਹੋ ਰਿਹਾ ਹੈ ਜਿਹਦੇ ਵਿੱਚ ਉਹ ਬੰਦੇ ਜਵਾਬਦੇਹ ਨੇ, ਉਹ ਉੱਥੇ ਤੁਸੀਂ ਕੀ ਕਰੋਗੇ? ਫਿਰ ਜੇ ਉੱਥੇ ਤੁਸੀਂ ਚੁੱਪ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਦੇ ਨਾਲ ਸਹਿਮਤ ਹੋ, ਤੇ ਜੇਕਰ ਤੁਸੀਂ ਸਹਿਮਤ ਹੋ ਤਾਂ ਇੱਥੋਂ ਤੈਅ ਹੋ ਗਿਆ ਕਿ ਤੁਹਾਡੀ ਜਿਹੜੀ ਅਪਰੋਚ ਆ ਸਿਲੈਕਟਿਵ ਹੈ, ਤੇ ਤੁਸੀਂ ਸਾਰੇ ਭਾਈਚਾਰੇ, ਚਾਹੇ ਉਹ ਕਿਸੇ ਮੁਸਲਿਮ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਨ ਵਾਲੇ ਲੋਕ ਨੇ, ਚਾਹੇ ਹਿੰਦੂ ਭਾਈਚਾਰੇ ਦੇ, ਚਾਹੇ ਉਹ ਸਿੱਖ ਭਾਈਚਾਰੇ ਦੇ ਨਾਲ ਜਾਂ ਹੋਰ ਭਾਈਚਾਰਿਆਂ ਤੋਂ ਆਉਂਦੇ ਨੇ, ਤਾਂ ਤੁਸੀਂ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਨਹੀਂ ਚੱਲ ਰਹੇ, ਸਿਰਫ ਤੁਸੀਂ ਪੋਲਿਟਿਕਸ ਕਰ ਰਹੇ ਹੋ। ਤੇ ਜਦੋਂ ਤੁਸੀਂ ਪੋਲਿਟਿਕਸ ਕਰ ਰਹੇ ਹੋ ਤਾਂ ਤੁਹਾਨੂੰ ਮੋਰਲ ਅਥਾਰਟੀ ਨਹੀਂ ਹੁੰਦੀ ਕਿ ਤੁਸੀਂ ਵੱਖ-ਵੱਖ ਘਟਨਾਵਾਂ ਤੇ ਗੱਲ ਕਰੋ। ਹਾਂ ਠੀਕ ਹੈ, ਜਿਹੜੀਆਂ ਤੁਹਾਡੀ ਪੋਲਿਟਿਕਸ ਨੂੰ ਟੋਹ ਕਰਦੀਆਂ ਨੇ ਗੱਲਾਂ, ਉਹਨਾਂ ਤੇ ਗੱਲ ਕਰੋ। ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਮੈਂ ਹਮੇਸ਼ਾ ਇਸ ਮੰਚ ਤੋਂ ਗੱਲ ਕਰਦਾ ਹੁੰਦਾ ਕਿ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ SGPC ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਉਹਨੇ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਸਮਾਂ ਮੰਗਿਆ, ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਅਕਾਲੀ ਦਲ ਦਾ ਪ੍ਰਧਾਨ, ਅਕਾਲੀ ਦਲ ਆਪਾਂ ਕਹਿੰਦੇ ਨਾ, ਅਕਾਲੀ ਦਲ ਬਾਦਲ ਨਾ ਹੋਇਆ ਪੰਜਾਬ ਦਾ ਕੀ ਹੋਊਗਾ, ਫਲਾਂ ਹੋਊਗਾ, ਆਪਾਂ ਕਹਿੰਦੇ ਹਾਂ ਨਾ ਇਹ ਗੱਲਾਂ। ਅਕਾਲੀ ਦਲ ਬਾਦਲ ਬਿਨਾਂ ਸਰ ਸਕਦਾ ਲੋਕਾਂ ਦਾ, ਪਰ ਅਕਾਲੀ ਦਲ ਬਿਨਾਂ ਨਹੀਂ ਸਰਨਾ। ਕਹਿ ਜਾ ਅਕਾਲੀ ਦਲ, ਜਿਹੜਾ ਅਕਾਲੀ ਦਲ ਜੇ SGPC ਨੂੰ ਟਾਈਮ ਨਹੀਂ ਦਿੱਤਾ ਜਾਂਦਾ ਤੇ ਉਹ ਧਰਨੇ ਲਾ ਦੇ, ਮੁਜ਼ਾਹਰੇ ਕਰਦੇ, ਪੁਤਲੇ ਫੂਕੇ, ਤੇ ਉਸ ਤੋਂ ਬਾਅਦ ਸੰਘਰਸ਼ ਉਹਦਾ ਦਿਖਾਈ ਦੇਣਾ ਚਾਹੀਦਾ। ਇਹ ਸੰਘਰਸ਼ ਲੋਕਾਂ ਨੇ ਦੇਖਿਆ 60 ਦੇ ਦਹਾਕੇ, 70 ਦੇ ਦਹਾਕੇ, 80 ਦੇ ਦਹਾਕੇ। ਉਸ ਤੋਂ ਬਾਅਦ ਅਕਾਲੀ ਦਲ ਦੀ ਜਿਹੜੀ ਪੋਲਿਟਿਕਸ ਸੀ ਉਹ ਕੁਝ ਹੋਰ ਤਰੀਕਾ ਕਰਦੀ ਹੋਗੀ। ਤਾਂ ਜਿੰਨਾ ਚਿਰ ਉਹ ਸੰਘਰਸ਼ ਅਕਾਲੀ ਦਲ ਨੇ ਕੀਤਾ ਜਾਂ ਅਕਾਲੀ ਦਲ ਦਾ ਸੰਘਰਸ਼ ਲੋਕਾਂ ਨੇ ਦੇਖਿਆ, ਲੋਕ ਨਾਲ ਖੜਦੇ ਰਹੇ। ਜਥੇਦਾਰਾਂ ਦਾ ਕਿਰਦਾਰ ਹੁੰਦਾ ਸੀਗਾ ਇਲਾਕੇ ਦੇ ਵਿੱਚ, ਜੇ ਕੋਈ ਇੱਕ ਜਥੇਦਾਰ ਹੁੰਦਾ ਸੀ ਨਾ, ਤੇ ਉਹ ਜੇ ਕਿਸੇ ਪੰਚਾਇਤ ਦੇ ਵਿੱਚ, ਕਈ ਪਿੰਡਾਂ ਦੇ ਵਿੱਚ ਪਰਿਆ ਵੀ ਕਹਿ ਦਿੰਦੇ ਆ, ਜੇ ਪੰਚਾਇਤ ਦੇ ਵਿੱਚ ਜਥੇਦਾਰ ਬੈਠ ਜਾਂਦਾ ਸੀ ਜਾ ਕੇ ਕਿਸੇ ਲੜਾਈ ਦੇ ਮਾਮਲੇ ਦੇ ਵਿੱਚ, ਕਿਸੇ ਸਮਝੌਤੇ ਦੇ ਮਾਮਲੇ ਦੇ ਵਿੱਚ, ਤਾਂ ਉਹ ਜਥੇਦਾਰ ਭਲਾਂ ਦੀ ਉਹ ਖੇਤੋਂ ਹੀ ਗਿਆ ਹੁੰਦਾ, ਵੀ ਉਹ ਵੀ ਉਹਦਾ ਲਿਬਾਸ ਹੁੰਦਾ ਮੁੜਕੋ ਮੁੜਕੀ ਹੋਇਆ ਹੁੰਦਾ, ਤੇ ਉੱਥੇ ਬੈਠਾ ਥਾਣੇਦਾਰ ਜਾਂ ਉੱਥੇ ਬੈਠਾ ਕੋਈ ਹੋਰ ਬੰਦਾ ਵੀ, ਕੋਈ SDO, ਕੋਈ ਹੋਰ ਬੰਦਾ, ਉਹ ਕਹਿੰਦਾ ਸੀ ਠੀਕ ਹੈ ਜਥੇਦਾਰ ਸਾਹਿਬ ਨੇ ਇਹ ਗੱਲ ਕਹਿਤੀ, ਮਾਮਲਾ ਖਤਮ। ਤੇ ਧਿਰਾਂ ਵੀ ਜਿਹੜੇ ਸਮਝੌਤੇ ਕਰਾਉਣ ਆਈਆਂ ਸੀਗੀਆਂ, ਚਾਹੇ ਕੋਈ ਪੀੜਤ ਸੀ ਤੇ ਚਾਹੇ ਕਿਸੇ ਤੇ ਦੋਸ਼ ਲੱਗਦੇ ਸੀ, ਉਹ ਵੀ ਕਹਿੰਦੇ ਸੀ ਚਲੋ ਜਥੇਦਾਰ ਸਾਹਿਬ ਨੇ ਨਿਬੇੜਾ ਕਰਤਾ, ਸਾਨੂੰ ਵੀ ਮਨਜ਼ੂਰ ਹੈ, ਤੇ ਪੀੜਤ ਵੀ ਕਹਿੰਦਾ ਸੀ ਮੈਨੂੰ ਵੀ ਮਨਜ਼ੂਰ ਹੈ, ਕਿਉਂਕਿ ਨਿਆਂ ਝਲਕਦਾ ਸੀਗਾ। ਜਥੇਦਾਰ ਦੇ ਵਿੱਚ ਇਹ ਜ਼ਰੂਰਤ ਹੁੰਦੀ ਸੀਗੀ ਕਿ ਉਹ ਥਾਣੇਦਾਰ ਨੂੰ ਵੀ ਕਹਿ ਦਿੰਦਾ ਸੀਗਾ ਕਿ ਭਾਈ ਤੂੰ ਇਹ ਬੰਦੇ ਤੇ ਅਨਿਆਂ ਕੀਤਾ, ਤਸ਼ੱਦਦ ਕੀਤਾ, ਤੂੰ ਗਲਤ ਕੀਤਾ। ਜੇ ਕੋਈ ਕੇਸ ਪੈਂਦਾ ਸੀ ਗਲਤ ਕਹਿੰਦਾ ਸੀ, ਤੇ ਜੇ ਕੋਈ ਸਰਪੰਚ ਕਿਸੇ ਨਾਲ ਵਧੀਕੀ ਕਰਦਾ ਸੀ ਤਾਂ ਗਲਤ ਕਿਹਾ ਜਾਂਦਾ ਸੀ। ਇਹ ਪਿਰਤ ਸੀ ਸਮਾਜ ਦੇ ਵਿੱਚ, ਇਸੇ ਕਰਕੇ ਉਸ ਕਿਰਦਾਰ ਦੀ ਇੱਜ਼ਤ ਸੀ। ਪਰ ਅੱਜ ਆਪਾਂ ਕੀ ਦੇਖ ਰਹੇ ਹਾਂ? ਅੱਜ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਸੀਗੇ ਕੌਂਕੇ ਸਾਹਿਬ, ਉਹਨਾਂ ਦੀ ਰਿਪੋਰਟ ਆਉਂਦੀ ਹੈ, ਅਕਾਲੀ ਦਲ ਦਾ ਕੋਈ ਉਹਦੇ ਤੇ ਕੋਈ ਪ੍ਰਤੀਕਰਮ ਨਹੀਂਗਾ, ਉਹਨਾਂ ਤੇ ਤਸ਼ੱਦਦ ਦੀ ਰਿਪੋਰਟ ਆਉਂਦੀ ਹੈ, ਸਾਬਤ ਹੁੰਦਾ ਕਿ ਉਹਨਾਂ ਨੂੰ ਚੱਕਿਆ ਗਿਆ, ਉਹਨਾਂ ਨੂੰ ਜ਼ਬਰੀ ਉਹਨਾਂ ਦੇ ਨਾਲ ਸਰੀਰਕ ਟੌਰਚਰ ਕੀਤਾ ਗਿਆ, ਔਰ ਉਲਟਾ ਉਹਨਾਂ ਨੂੰ ਭਗੌੜਾ ਦਿਖਾਇਆ ਗਿਆ, ਕਤਲ ਕਰ ਦਿੱਤਾ ਗਿਆ, ਫਿਰ ਭਗੌੜਾ ਦਿਖਾਇਆ ਗਿਆ। ਉਸ ਮਾਮਲੇ ਦੇ ਵਿੱਚ ਕੁਝ ਨਹੀਂ ਦਿਖਾਈ ਦਿੰਦਾ ਸਾਨੂੰ ਅਕਾਲੀ ਦਲ ਦਾ। ਔਰ ਇਸੇ ਕਰਕੇ ਜਦੋਂ ਸਿਲੈਕਟਿਵ ਮਾਮਲਿਆਂ ਦੇ ਵਿੱਚ, ਹੁਣ ਕਈ ਮਾਮਲਿਆਂ ਦੇ ਵਿੱਚ ਇਹ ਕਹਿ ਦਿੰਦੇ ਆ ਜੀ ਕੇਂਦਰ ਧੱਕਾ ਕਰ ਰਿਹਾ, ਕੇਂਦਰ ਧੱਕਾ ਕਰ ਕਿੱਥੇ ਨਹੀਂ ਰਿਹਾ, ਪਰ ਸਾਨੂੰ ਦਿਖਾਈ ਕਈ ਮਾਮਲਿਆਂ 'ਚ ਦਿੰਦਾ, ਕਈ ਮਾਮਲਿਆਂ 'ਚ ਨਹੀਂ ਦਿੰਦਾ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈ। ਦੂਜੀ ਇੱਕ ਖਾਸ, ਇੱਕ ਆਮ ਤੌਰ ਤੇ ਸਮਾਜ ਦੇ ਵਿੱਚ, ਕਿਉਂਕਿ ਆਪਾਂ ਜਦੋਂ ਤੋਂ ਮਨੁੱਖ ਸੋਸ਼ਲਾਈਜ਼ ਹੋਇਆ, ਜਦੋਂ ਤੋਂ ਆਪਾਂ ਇਸ ਚੀਜ਼ਾਂ ਦੇ ਵਿੱਚ ਆਏ ਹਾਂ, ਤਾਂ ਉਦੋਂ ਤੋਂ ਇੱਕ ਜਿਹੜੀ ਸਮਾਜ ਦੇ ਵਿੱਚ ਪਿਰਤਾ ਉਹ ਹੈ ਜੁਡੀਸ਼ੀਅਲ ਸਿਸਟਮ ਨੂੰ ਲੈ ਕੇ, ਨਿਆਂਪਾਲਕਾਂ ਨੂੰ ਲੈ ਕੇ। ਕੋਈ ਵੀ ਬੰਦਾ ਜੇ ਕਿਸੇ ਨਾਲ ਧੱਕਾ ਹੁੰਦਾ, ਕੋਈ ਪੋਲੀਟੀਸ਼ੀਅਨ ਧੱਕਾ ਕਰਦਾ ਜਾਂ ਕੋਈ ਹੋਰ, ਕੋਈ ਸਿਵਲ ਪ੍ਰਸ਼ਾਸਨ ਦੇ ਵਿੱਚ ਉਹਦੇ ਨਾਲ ਧੱਕਾ ਕਰਦਾ, ਕੋਈ ਸਮਾਜ ਦੇ ਵਿੱਚ ਉਹਦੇ ਨਾਲ ਧੱਕਾ ਕਰਦਾ, ਤੇ ਉਹ ਕੀ ਗੱਲ ਕਹਿੰਦਾ, ਆਈ ਵਿਲ ਸੀ ਯੂ ਇਨ ਕੋਰਟ, ਮੈਂ ਤੁਹਾਨੂੰ ਅਦਾਲਤ ਦੇ ਵਿੱਚ ਦੇਖਾਂਗਾ। ਉਹਦਾ ਕਹਿਣ ਤੋਂ ਭਾਵ ਇਹ ਨਹੀਂ ਹੁੰਦਾ ਕਿ ਉਹ ਧਮਕੀ ਦੇ ਰਿਹਾ ਹੁੰਦਾ ਕਿ ਮੈਂ ਅਦਾਲਤ 'ਚ ਜਾ ਕੇ ਤੇਰੇ ਹੱਥ ਖੜੀਆਂ ਲਵਾਉਂਗਾ। ਉਸ ਗੱਲ 'ਚੋਂ ਉਹਦੀ ਉਹ ਝਲਕ ਦਿਖ ਰਹੀ ਹੁੰਦੀ ਆ, ਉਹਦੀ ਉਹ ਭਾਵਨਾ ਦਿਖ ਰਹੀ ਹੁੰਦੀ ਹੈ ਕਿ ਜੇ ਤੂੰ ਮੇਰੇ ਨਾਲ ਆਹ ਕੀਤਾ ਤੇ ਮੈਂ ਕਾਨੂੰਨ ਦੀ ਕਚਹਿਰੀ 'ਚ ਜਾਊਂਗਾ, ਉੱਥੇ ਤੈਨੂੰ ਘੜੀਸੂੰਗਾ ਤੇ ਕਾਨੂੰਨ ਮੈਨੂੰ ਨਿਆਂ ਲੈ ਕੇ ਦੇਊਗਾ। ਇਸੇ ਕਰਕੇ ਆਪਾਂ ਬਹੁਤ ਮਾਮਲਿਆਂ ਦੇ ਵਿੱਚ ਵੇਖਦੇ ਹਾਂ ਕਿ ਜਦੋਂ ਕਈ ਮਾਮਲੇ ਇਹ ਕਿਹਾ ਜਾਂਦਾ ਕਿ ਕਿਸੇ ਵਿਅਕਤੀ ਵਿਸ਼ੇਸ਼ ਪ੍ਰਤੀ ਜ਼ੁਲਮ ਹੁੰਦਾ, ਤੇ ਉਹ ਕਰਨ ਵਾਲਾ, ਜਦੋਂ ਸਰਕਾਰ ਕੇਸ ਕਿਸੇ ਦਾ ਲੜਦੀ ਹੈ ਤੇ ਉਹ ਵਰਸਸ ਸਟੇਟ ਹੁੰਦਾ, ਜਿਹੜੇ ਕਾਨੂੰਨ ਦੇ ਨਾਲ 2-4 ਹੁੰਦੇ ਨੇ ਜਾਂ ਵਾਹ ਵਾਸਤਾ ਉਹਨਾਂ ਦਾ ਪੈਂਦਾ ਰਹਿੰਦਾ। ਉੱਥੇ ਲਿਖਿਆ ਜਾਂਦਾ ਕਿ ਫਲਾਨਾ ਸਿੰਘ, ਫਲਾਨਾ ਕੁਮਾਰ, ਫਲਾਨਾ ਸ਼ਰਮਾ, ਫਲਾਨਾ ਇਹ ਵਰਸਸ ਸਟੇਟ, ਕਿ ਇਹ ਬੰਦੇ ਨੇ ਫਲਾਂ ਬੰਦੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਸੂਬਾ ਖੜਾ ਹੈ, ਤੇ ਇਹ ਇਸੇ ਕਰਕੇ ਇਹ ਵਰਸਸ ਸਟੇਟ ਹੋ ਗਿਆ।
ਹੋਰ ਇਹ ਵਰਸਸ ਸਟੇਟ ਨਾਲ ਕੋਈ ਇਹ ਨਹੀਂਗਾ ਕਿ ਡੈਫੀਨੇਸ਼ਨ ਬਦਲ ਗਈ। ਵਰਸਸ ਸਟੇਟ ਮਤਲਬ ਕਿ ਸਟੇਟ ਉਹ ਬੰਦੇ ਲਈ ਖੜੀ ਆ ਜਾਂ ਸੂਬਾ ਉਹਦੇ ਲਈ ਖੜਾ ਹੈ, ਕਿਉਂਕਿ ਇੱਥੇ ਸਟੇਟ ਦਾ ਭਾਵ ਅਰਥ ਆਪਾਂ ਕਈ ਵਾਰੀ ਇਹ ਵੀ ਲੈ ਜਾਂਦੇ ਹਾਂ ਕਿ ਭਾਈ ਸਟੇਟ ਤਾਂ ਬਹੁਤ ਮਾੜੀ ਆ। ਆਪਾਂ ਕਹਿੰਦੇ ਨਾ, ਆਪਾਂ ਸੁਣਦੇ ਹਾਂ ਸਾਡੇ ਸਿੱਖ ਬੁੱਧੀਜੀਵੀਆਂ ਨੂੰ, ਸਟੇਟ ਦਾ ਭਾਵ ਅਰਥ ਵੱਖ-ਵੱਖ ਮਾਮਲਿਆਂ ਦੇ ਵਿੱਚ ਵੱਖ-ਵੱਖ ਆ। ਇੱਥੇ ਉਹ ਸਟੇਟ ਦੀ ਗੱਲ ਨਹੀਂ ਹੋ ਰਹੀ ਜਿਹੜੀ ਜ਼ੁਲਮ ਕਰਦੀ ਹੈ। ਇੱਥੇ ਦੂਜੀ ਜਿਹੜੀ ਸਰਕਾਰ ਹੈ, ਜਿਵੇਂ ਭਗਵੰਤ ਮਾਨ ਆ, ਉਹਦੀ ਗੱਲ ਹੋ ਰਹੀ ਹੈ। ਤਾਂ ਉਹ ਵਰਸਸ ਸਟੇਟ ਇਸੇ ਕਰਕੇ ਲਾਇਆ ਜਾਂਦਾ ਕਿ ਸੂਬਾ ਉਹਦੇ ਨਾਲ ਖੜਾ, ਸਰਕਾਰ ਉਹਦੇ ਨਾਲ ਖੜੀ ਹੈ ਤੇ ਇਹ ਬੰਦੇ ਨੂੰ ਨਿਆਂ ਅਸੀਂ ਲੈ ਕੇ ਦਿਆਂਗੇ। ਹੁਣ ਹੋਇਆ ਕੀ ਲੰਘੇ ਦਿਨੀ, ਕਰਨਾਟਕ ਹਾਈ ਕੋਰਟ ਦਾ ਇੱਕ ਜੱਜ ਹੈ ਜਸਟਿਸ ਵੇਦਾ ਵਿਆਸਚਰ ਸ਼੍ਰੀਸ਼ਨੰਦਾ, ਉਹਨਾਂ ਨੇ ਟਿੱਪਣੀਆਂ ਕੀਤੀਆਂ। ਉਹ ਕਹਿੰਦੇ ਕਿ ਬੰਗਲੌਰ ਦੇ ਕੁਝ ਇਲਾਕੇ ਪਾਕਿਸਤਾਨ ਬਣ ਗਏ। ਜਸਟਿਸ ਸ਼੍ਰੀਸ਼ਨੰਦਾ ਦੇ ਬੋਲਾਂ ਤੋਂ ਸਾਫ਼ ਝਲਕਦਾ ਹੈ ਕਿ ਉਹ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਆ। ਉਹ ਕਹਿ ਰਿਹਾ ਕਿ ਉਸ ਇਲਾਕੇ ਦੇ ਹਰੇਕ ਆਟੋ ਦੇ ਵਿੱਚ 10 ਲੋਕ ਹੁੰਦੇ ਆ ਤੇ ਇੱਥੋਂ ਤੱਕ ਕਿ ਸਖਤ ਤੋਂ ਸਖਤ ਪੁਲਿਸ ਅਫਸਰ ਦੀ ਵੀ ਕੁੱਟਮਾਰ ਕਰ ਦਿੱਤੀ ਜਾਂਦੀ ਹੈ। ਉਹਨਾਂ ਦੇ ਜਿਹੜੇ ਵਿਚਾਰ ਆ, ਉਹਨਾਂ ਦੀ ਜਿਹੜੀ ਟਿੱਪਣੀ ਹੈ, ਉਹਨਾਂ ਦੇ ਵਿੱਚ ਪੱਖਪਾਤ ਬਾਹਰ ਆਉਂਦਾ। ਇਸੇ ਕਰਕੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨੀ ਮਈ ਦੇ ਵਿੱਚ ਕਲਕੱਤਾ ਹਾਈ ਕੋਰਟ ਦਾ ਜਿਹੜਾ ਜਸਟਿਸ ਹੈ, ਜੱਜ ਹੈ ਚਿਤਰੰਜਨ ਦਾਸ, ਉਹਨੇ ਆਪਣੇ ਵਿਦਾਇਗੀ ਭਾਸ਼ਣ ਦੇ ਵਿੱਚ RSS ਦਾ ਧੰਨਵਾਦ ਕੀਤਾ ਸੀਗਾ ਤੇ ਸੱਜੇ ਪੱਖੀ ਸੰਸਥਾ ਦੇ ਨਾਲ ਜੁੜੇ ਪੁਰਾਣੇ ਰਿਸ਼ਤਿਆਂ ਨੂੰ ਵੀ ਯਾਦ ਕੀਤਾ ਸੀਗਾ ਤੇ ਉਹਨੇ ਪੂਰੇ ਕਰੀਅਰ ਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਤੇ ਹਾਈ ਕੋਰਟ ਨੂੰ ਵੀ ਮਾੜੀ ਰੋਸ਼ਨੀ ਦੇ ਵਿੱਚ ਉਹਨੇ ਪੇਸ਼ ਕੀਤਾ। ਇਹ ਦੋ ਜੱਜਾਂ ਦੀ ਗੱਲ, ਜਸਟਿਸ ਵੇਦਾ ਵਿਆਸਚਰ ਸ਼੍ਰੀਸ਼ਨੰਦਾ ਤੇ ਜਸਟਿਸ ਚਿਤਰੰਜਨ ਦਾਸ। ਹੁਣ ਅੱਗੇ ਆ ਜਾਓ, ਪਿਛਲੇ ਦਿਨੀ ਤੁਸੀਂ ਭਾਰਤ ਦੇ ਜਿਹੜੇ ਬਹੁਤ ਮੰਨੇ ਪ੍ਰਮੰਨੇ ਜਸਟਿਸ ਆ DY ਚੰਦਰਚੂੜ, ਉਹਨਾਂ ਦੇ ਘਰੇ ਆਰਤੀ ਕੀਤੀ ਗਈ ਤੇ ਮਤਲਬ ਹਿੰਦੂ ਜੋ ਆਪਾਂ ਕਹਿ ਲੈਂਦੇ ਹਾਂ ਕਿ ਹਿੰਦੂ ਭਾਈਚਾਰੇ ਦੀਆਂ ਭਾਵਨਾ ਦੇ ਮੁਤਾਬਿਕ, ਜਿਵੇਂ ਆਪਾਂ ਸਿੱਖ ਭਾਈਚਾਰੇ ਦੇ ਵਿੱਚ ਅਰਦਾਸ ਕਹਿੰਦੇ ਆ, ਤਾਂ ਉਸ ਤਰੀਕੇ ਕਰਦੇ ਨੇ। ਉੱਥੇ ਉਹਨਾਂ ਨੇ ਮੋਦੀ ਸਾਹਿਬ ਨੂੰ ਸੱਦ ਲਿਆ। ਹੁਣ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਜਿਹੜੇ ਮੋਦੀ ਸਾਹਿਬ ਨੇ ਫੋਟੋਆਂ ਵਾਇਰਲ ਕੀਤੀਆਂ ਜਾਂ ਆਰਤੀ ਦੀਆਂ ਫੋਟੋਆਂ ਮੀਡੀਆ ਨੂੰ ਕਿਹਨੇ ਦਿੱਤੀਆਂ, ਚੀਫ ਜਸਟਿਸ ਨੇ ਦਿੱਤੀਆਂ, ਸੋ ਕੁਛ ਵੀ ਹੈ, ਪਰ ਉਸ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਇਮੇਜ ਸੀ, ਉਹਨਾਂ ਦਾ ਜਿਹੜਾ ਕੁਰਸੀ ਦਾ ਜਿਹੜਾ ਭਾਵ ਅਰਥ ਉਹ ਬਦਲਿਆ। ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ ਜਸਟਿਸ ਉੱਜਲ ਭਈਆ, ਉਹਨਾਂ ਨੇ ਵੀ ਹਾਲ ਹੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਜਦੋਂ ਜ਼ਮਾਨਤ ਦੀ ਗੱਲ ਕੀਤੀ ਸੀ ਤਾਂ ਉਹਨਾਂ ਨੇ ਤੋਤੇ ਦੇ ਪਿੰਜਰੇ ਦੇ ਵਿੱਚੋਂ ਬਾਹਰ ਨਾ ਨਿਕਲਣ ਦੇ ਲਈ ਨਿੰਦਾ ਕੀਤੀ ਸੀ। ਬਹੁਤ ਸਾਰੇ ਲੰਘੇ ਦਿਨਾਂ ਦੇ ਵਿੱਚ ਮੈਂ ਕਾਫੀ ਜਿਹੜੀਆਂ ਡਾਇਰੈਕਸ਼ਨਸ ਆਈਆਂ ਹਾਈ ਕੋਰਟ, ਸੁਪਰੀਮ ਕੋਰਟ ਦੀਆਂ, ਮੈਂ ਪੜ੍ਹੀਆਂ, ਤਾਂ ਉਹਨਾਂ ਮਾਮਲਿਆਂ ਦੇ ਵਿੱਚ ਇਹਨਾਂ ਜੱਜਾਂ ਦੀ ਅਸੀਂ ਗੱਲ ਕਿਉਂ ਕਰ ਰਹੇ ਹਾਂ, ਕਿਉਂਕਿ ਇਹਨਾਂ ਜੱਜਾਂ ਦੇ ਵਿੱਚੋਂ ਜਿਵੇਂ ਜਸਟਿਸ ਉੱਜਲ ਜਿਹੜੇ ਭਈਆ ਨੇ, ਉਹਨਾਂ ਨੇ ਕਿਹਾ ਕਿ ਜਿਹੜੀ ਈਡੀ ਹੈ ਪਿੰਜਰੇ ਦਾ ਤੋਤਾ ਹੈ। ਠੀਕ ਇਸੇ ਤਰ੍ਹਾਂ ਦਾ ਕਮੈਂਟ CBI ਦੇ ਮਾਮਲੇ ਦੇ ਵਿੱਚ ਵੀ ਦਿੱਤਾ ਗਿਆ ਸੀ। ਇਹ ਟਿੱਪਣੀ ਸਹੀ ਹੈ। ਇੱਥੋਂ ਪਤਾ ਲੱਗਦਾ ਕਿ ਜੱਜਮੈਂਟ ਜਿਹੜੀ ਹੈ ਜਾਂ ਜੁਡੀਸ਼ਰੀ ਜਿਹੜੀ ਉਹ ਮਹਿਸੂਸ ਕਰਦੀ ਹੈ ਕਿ ਏਜੰਸੀਆਂ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ। ਪਰ ਜੇਕਰ ਹੁਣ ਚੀਫ ਜਸਟਿਸ ਦੇ ਘਰੇ ਪ੍ਰਧਾਨ ਮੰਤਰੀ ਜਾਣ ਤੇ ਉਹ ਫੋਟੋਆਂ ਵਾਇਰਲ ਕੀਤੀਆਂ ਜਾਣ, ਜਾਂ ਜਸਟਿਸ ਚਿਤਰੰਜਨ ਦਾਸ ਵਰਗੇ ਜਾਂ ਸ਼੍ਰੀਸ਼ਨੰਦਾ ਵਰਗੇ ਲੋਕ ਉਹ ਜਦੋਂ ਟਿੱਪਣੀਆਂ ਕਰਦੇ ਆ ਤੇ ਉਹਨਾਂ ਦਾ ਇੱਕ ਖਾਸ ਭਾਈਚਾਰੇ ਦੇ ਮਾਮਲੇ ਦੇ ਵਿੱਚ ਉੱਥੇ ਉਹਨਾਂ ਦੀ ਹੇੜ ਦਿਖਾਈ ਦਿੰਦੀ ਹੈ। ਤੇ ਜੇਕਰ ਐਡੀ ਵੱਡੀ ਨਿਆਂ ਦੀ ਕੁਰਸੀ ਤੇ ਬੰਦਾ ਇੱਕ ਕਿਸੇ ਖਾਸ ਫਿਰਕੇ ਜਥੇਬੰਦੀ ਦੇ ਖਿਲਾਫ ਉਲਾਰਵਾਦੀ ਹੋਊਗਾ ਤਾਂ ਕੀ ਤੁਹਾਨੂੰ ਲੱਗਦਾ ਉਹ ਨਿਆਂ ਦੇ ਸਕੂਗਾ? ਲੋਕਾਂ ਦੇ ਨਾਲ ਉਹ ਨਿਆਂ ਡਿਲੀਵਰ ਕਰਦਾ ਹੋਊਗਾ? ਆਪਣੀ ਲੋਕਾਂ ਦੇ ਨਾਲ ਤਾਂ ਦੂਰ ਦੀ ਗੱਲ, ਬਾਅਦ ਦੀ ਗੱਲ ਆ, ਪਰ ਆਪਣੀ ਕੁਰਸੀ ਦੇ ਨਾਲ ਉਹ ਨਿਆਂ ਕਰਦਾ ਹੋਊਗਾ? ਕੀ ਤੁਹਾਨੂੰ ਲੱਗਦਾ? ਨਹੀਂ ਕਰ ਸਕਦਾ, ਕਿਉਂਕਿ ਜਦੋਂ ਤੁਸੀਂ ਖਾਸ ਥਾਟ, ਖਾਸ ਏਜੰਡੇ ਦੇ ਨਾਲ ਚੱਲਦੇ ਹੋ ਤਾਂ ਉਦੋਂ ਨਿਆਂ ਹੋ ਹੀ ਨਹੀਂ ਸਕਦਾ। ਏਜੰਡੇ ਵਾਸਤੇ ਇਹ ਖਾਸ ਜਿਹੜੀ ਨਿਆਂ ਉਹਨੂੰ ਦੇਣ ਵਾਸਤੇ ਨਾ ਤਾਂ ਤੁਹਾਡੇ ਖਾਸ ਥਾਟ ਦਾ ਹੋਣਾ ਜ਼ਰੂਰੀ ਹੈ, ਨਾ ਵਿਚਾਰਧਾਰਾ ਦਾ। ਠੀਕ ਹੈ, ਵਿਚਾਰਧਾਰਾ ਹੁੰਦੀ ਹੈ ਬੰਦੇ ਦੀ, ਪਰ ਉਹਨੂੰ ਲਾਗੂ ਹੋਣਾ ਨਹੀਂ ਜ਼ਰੂਰੀ। ਤੁਹਾਡੀ ਇੱਕੋ ਇੱਕ ਵਿਚਾਰਧਾਰਾ ਤੇ ਇੱਕੋ ਇੱਕ ਥਾਟ ਤੇ ਇੱਕੋ ਇੱਕ ਏਜੰਡਾ ਹੋਣਾ ਚਾਹੀਦਾ, ਉਹ ਇਹ ਕਿ ਜਸਟਿਸ ਡਿਲੀਵਰ ਹੋਵੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।